ਭਰਾ ਘਰ ਚੱਲੇ ਆ ਖੈਰ ਨਾਲ ਤੇ ਉਹਨਾਂ ਵਾਸਤੇ ਨਾ ਕੋਈ ਚੀਜ਼ ਲੈ ਲੈਣਾ। ਪਤਾ ਨਹੀਂ ਅਸਲੇ ਦੀ ਦੁਕਾਨ ਇਸ ਟਾਈਮ ਖੁੱਲੀ ਕਿ ਨਹੀਂ ਖੁੱਲੀ। ਕੁਛ ਨਹੀਂ ਵੀਰੇ, ਸਭ ਕੁਝ ਖਾ ਕੇ ਘਰ ਆਏ ਆ। ਕੀ ਹੋਇਆ ਭਾਈ ਨੇ? ਆਏ ਇੱਥੇ ਨਜ਼ਰ ਆਉਂਦਾ ਪਿਆ ਅੱਬਾ ਜੀ। ਉਹ ਖਲੋ ਜੋ ਤੁਹਾਨੂੰ ਯਾਰ ਰੱਬ ਦਾ ਵਾਸਤਾ ਜਦੋਂ ਬੋਲਦਾ। ਮੈਂ ਕਿਹਾ ਧਿਆਨ ਨਾਲ ਗੱਡੀ ਚਲਾਣਾ, ਰਸ਼ ਬੜਾ ਜੇ। ਉਹ ਚੱਲ ਰਸ਼ ਬੜਾ, ਤੈਨੂੰ ਤੇਰੀ ਮੁਸੀਬਤ ਮੁੱਕੇਗੀ ਨਾ। ਅੱਛਾ, ਉਹ ਪਤਾ ਕੀ ਮੇਰੇ ਭਰਾ ਘਰ ਚੱਲੇ ਆ ਖੈਰ ਨਾਲ ਤੇ ਉਹਨਾਂ ਵਾਸਤੇ ਨਾ ਕੋਈ ਚੀਜ਼ ਲੈ ਲੈਣਾ। ਪਤਾ ਨਹੀਂ ਅਸਲੇ ਦੀ ਦੁਕਾਨ ਇਸ ਟਾਈਮ ਖੁੱਲੀ ਕਿ ਨਹੀਂ ਖੁੱਲੀ। ਮੈਂ ਤੁਹਾਨੂੰ ਸੇਬ ਕਹਿੰਦੀ ਪਈ ਲੈ ਲਓ, ਤੁਸੀਂ ਬੰਬ ਦੀ ਗੱਲ ਕਰਦੇ ਪਏ ਹੋ। ਖਾਣ ਵਾਲੀ ਚੀਜ਼ ਕੋਈ ਲਵੋ। ਤੇ ਗੋਲੀ ਵੀ ਖਾਣ ਵਾਲੀ ਹੁੰਦੀ, ਉਹਦੇ ਨਾਲ ਕਿਹੜੀ ਖਾਰਿਸ਼ ਕਰੀ ਦੀ। ਆਈ ਸਾਹਿਬ ਖੈਰ ਦੀ ਗੱਲ ਮੂੰਹੋਂ ਕੱਢਿਆ ਕਰੋ, ਮੈਂ ਆਪਣੇ ਭਰਾਵਾਂ ਦੇ ਕੋਲ ਚੱਲੀ ਆ। ਮੈਂ ਖਰੇ ਕਿੰਨੇ ਸਾਲਾਂ ਬਾਅਦ ਚੱਲਾਂ, ਉਹ ਵੀ ਤੇਰੀ ਜਿੱਦ ਤੋਂ ਕਿ ਜਾਣਾ ਜਾਣਾ। ਅੱਛਾ ਮੇਰੀ ਗੱਲ ਸੁਣੋ, ਮੈਂ ਕਿਹਾ ਉੱਥੇ ਤੁਸੀਂ ਵੀ ਗੱਲ ਕਰਨੀ ਹੈ ਬਹਿ ਕੇ, ਮੈਂ ਕੱਲੀ ਨਾ ਬੋਲੀ ਜਾਵਾਂ। ਨਹੀਂ ਨਹੀਂ, ਕੱਲੀ ਕੀ ਬੋਲਣਾ ਉੱਥੇ, ਮੈਂ ਕੀ ਗੱਲ ਕਰਨੀ। ਹਾਏ ਹਾਏ, ਤੁਸੀਂ ਵੀ ਗੱਲ ਕਰਨਾ ਨਾ ਕਿ ਹੱਕ ਬਣਦਾ ਦਿਓ ਤੁਸੀਂ। ਤੈਨੂੰ ਪਤਾ ਫਿਰ ਮੇਰਾ ਮੈਂ ਹੱਥ ਸੁੱਟ ਜਿਹਾ ਬੰਦਾ, ਮੇਰੇ ਕੋਲੋਂ ਨਹੀਂ ਫਿਰ ਉੱਥੇ ਰਿਹਾ ਜਾਣਾ। ਹਾਂ ਹੱਥ ਸੁੱਟ ਕੱਲ ਕੇ ਉਹਦੇ ਕੋਲ ਸਬਜ਼ੀ ਵਾਲੇ ਕੋਲੋਂ ਚਪੇੜਾਂ ਖਾ ਕੇ ਆ ਗਿਆ ਸੈਂ, ਉੱਤੇ ਤੇ ਹੱਥ ਨਹੀਂ ਚੱਲੇ ਤੇਰੇ। ਸੌਦਾ ਵੀ ਉਹਨੇ ਖੋਹ ਲਿਆ। ਉਹ ਸਬਜ਼ੀ ਨਹੀਂ ਮੇਰੀ ਪਸੰਦ ਦੀ, ਨਹੀਂ ਤੇ ਮੈਂ ਕਦੇ ਵੀ ਨਹੀਂ ਸੀ ਉਦੋਂ, ਮੈਂ ਉਹਨੂੰ ਦੱਸਣਾ ਸੀ, ਮੈਂ ਚਪੇੜਾਂ ਦਾ ਜਵਾਬ ਦੇਣਾ ਸੀ ਉਹਨੂੰ। ਹਾਂਜੀ ਸਬਜ਼ੀ ਮੈਨੂੰ ਪਸੰਦ ਹੀ ਨਹੀਂ ਸੀ ਜਿਹੜੀ ਉਹ ਲੈ ਕੇ ਉਹਨੇ ਰੱਖ ਲਈ ਮੇਰੇ ਕੋਲੋਂ। ਆਏ ਸਾਹਿਬ ਤੁਹਾਡੇ ਘਰ ਹੀ ਹੱਥ ਚੱਲਦੇ ਨੇ, ਬਾਹਰ ਨਹੀਂ ਚੱਲਦੇ ਤੇ ਨਾ ਅਗਲੇ ਚੱਲਣ ਓਏ ਦਿੰਦੇ। ਹੱਥਾਂ ਨਾਲ ਹੀ ਚਲਾਉਣ ਡਿਆ, ਹੋਰ ਮੈਂ ਕਦੇ ਨਾਲ ਚਲਾਉਣ ਡਿਆ। ਅੱਛਾ ਜਾ ਕਰੋ, ਮਹੱਲੇਦਾਰੀ ਇਹ ਤੇ ਬਾਜ਼ਾਰ ਏ। ਹਾਂ ਬਹਿਣਾ ਹੀ ਬਹਿ, ਨਹੀਂ ਬਹਿਣਾ ਤੇ ਉੱਥੇ ਜਾ, ਉੱਥੇ ਵੈਗਨ ਵੂਗਨ ਤੇ ਆ, ਬੱਸ ਤੇ ਆ। ਓਏ ਮੈਂ ਮਰ ਗਈ, ਮੈਂ ਆਪਣੇ ਭਰਾਵਾਂ ਦੇ ਘਰ ਚੱਲੀ ਆ ਤੇ ਮੈਂ ਵੈਗਨਾਂ ਤੇ ਧੱਕੇ ਖਾਵਾਂਗੀ। ਮੇਰੇ ਭਰਾ ਗੱਡੀਆਂ ਵਾਲੇ ਨੇ, ਇੱਕ ਫੋਨ ਕਰਦੀ ਦੋ ਦੋ ਗੱਡੀਆਂ ਆ ਜਾਂਦੀਆਂ। ਤੂੰ ਉਹਨਾਂ ਕੋਲ ਮੰਗਵਾ ਲੈ, ਛੱਡ ਦੇ। ਕੀ ਮਤਲਬ? ਤੂੰ ਥੱਲੇ ਤੂੰ ਉਹਨਾਂ ਕੋਲ ਮੰਗਵਾ ਜਾ। ਨਹੀਂ ਤੇ ਅਗਲੇ ਕਹਿਣਗੇ ਖਾਮਦ ਕੋਲ ਸਾਰਾ ਕੁਛ ਹੈ ਤੇ ਮੈਂ ਭੈਣ ਗੱਡੀ ਇੱਥੋਂ ਮੰਗਾਉਂਦੀ। ਕਿੰਨੀ ਬੇਇੱਜ਼ਤੀ ਤੁਹਾਡੀ। ਬੇਇੱਜ਼ਤੀ ਮੇਰੀ ਕਾਹਦੀ ਬੇਇੱਜ਼ਤੀ ਹੈ? ਐਸਾ ਮੈਂ ਬੋਲਦੀ ਨਹੀਂ, ਤੁਹਾਡੇ ਅੱਗੋਂ ਇਹਦਾ ਇਹ ਨਹੀਂ ਮਕਸਦ ਕਿ ਤੁਸੀਂ ਵੱਧ ਵੱਧ ਕੇ ਗੱਲਾਂ ਮੇਰੇ ਭਰਾਵਾਂ ਨੂੰ ਕਰੋ। ਉਹ ਸਾਡਾ ਹਿੱਸਾ ਨਹੀਂ ਦੇਣ ਦੇ, ਅਸੀਂ ਉਹਨਾਂ ਨੂੰ ਮਠਿਆਈਆਂ ਖਵਾਉਂਦੇ ਫਿਰੀਏ। ਐਸਾ ਭਾਲੀ ਤੇ ਅਸੀਂ ਗਏ ਹੀ ਨਹੀਂ, ਉਹਨਾਂ ਨੇ ਗੁਨਾਹ ਕਰ ਦਿੱਤੀ ਕਿ ਅਸੀਂ ਨਹੀਂ ਦੇਣਾ। ਮੈਂ ਆਪਣੇ ਭਰਾਵਾਂ ਘਰ ਚੱਲੀ ਹਾਂ, ਚਲੋ ਮਠਾਈ ਕੋਈ 5 ਕਿਲੋ ਲੈ ਲਓ। ਉਹਨਾਂ ਨੂੰ ਸਮਝਾ ਦੀ, ਉੱਥੇ ਪਰਿਆ ਪੰਚਾਇਤ ਚ ਬੋਲਣ ਨਾ, ਫਿਰ ਤੈਨੂੰ ਪਤਾ ਵੀ ਮੈਂ ਖੂਨੇ ਖਾਨੇ ਸੇਕ ਦਾਂਗਾ ਕਿਸੇ ਦੇ। ਖਬਰਦਾਰ ਮੇਰੇ ਭਰਾਵਾਂ ਤੇ ਹੱਥ ਚੁੱਕਿਆ ਤੇ ਮੈਂ ਤੈਨੂੰ ਦੱਸਾਂ ਗੱਲ ਮੇਰੀ, ਮੈਂ ਆਪੇ ਨਿਬੇੜ ਲਾਂਗੀ। ਚੱਲ ਆਪੇ ਨਿਬੇੜ ਲਈ, ਹੁਣ ਮੈਨੂੰ ਨਾ ਕਹੀਂ ਫਿਰ। ਨਹੀਂ ਹੱਕ ਤਾਂ ਬਣਦਾ ਹੀ ਹੈ ਤੁਹਾਡਾ ਸਭ ਗੱਲ ਕਰਨ ਦਾ, ਪਰ ਇਹ ਗੱਲ ਪੰਚਾਇਤ ਵਿੱਚ ਬੰਦਿਆਂ ਦਾ ਜ਼ਿਆਦਾ ਹੱਕ ਬਣਦਾ ਗੱਲ ਕਰਨ ਦਾ। ਹਾਂ ਤੇ ਉਹਨਾਂ ਨੂੰ ਕਹੀਂ ਫਿਰ ਮੇਰੇ ਨਾਲ ਕਿਸੇ ਨੇ ਤੂੰ ਤੜਾ ਨਾ ਕਰੇ ਕੋਈ। ਕੀ ਮਤਲਬ ਤੂੰ ਤਰਾਂ ਕੀ? ਉਹ ਡੰਗਰਾਂ ਵਰਗੇ ਭਰਾ ਨੇ ਤੇਰੇ। ਹਾਏ ਮੈਂ ਮਰ ਗਈ। ਉਹ ਮਰ ਗਈ ਤੇ ਮਰ ਜਾ, ਉੱਤਰ ਜਾ ਥੱਲੇ ਫਿਰ। ਮਰ ਗਈ ਤੂੰ, ਹਰ ਗੱਲ ਤੇ ਮਰ ਗਈ। ਸਫ਼ਰ ਤੇ ਜਾਣ ਡਏ ਆ, ਇੱਥੇ ਮਰ ਗਈ। ਕਿਸ ਦਿਨ ਮੈਂ ਰੁੱਸ ਕੇ ਚਲੀ ਗਈ ਨਾ ਪੇਕਿਆਂ ਘਰ, ਤੇ ਕੰਧਾਂ ਨੂੰ ਵੱਜਦਾ ਫਿਰੇਗਾ। ਹੁਣ ਚੱਲੇ ਆ ਨਾ, ਉੱਥੇ ਹੀ ਰਹਿ ਲਈ ਜਾ। ਓਏ ਨਾ ਫਗੇ ਮੇਰੇ ਕੋਲ। ਮੈਨੂੰ ਨਹੀਂ ਚਾਹੀਦਾ ਹਿੱਸੇ ਹੁੱਸੇ ਤੇਰੇ, ਕੁਛ ਨਹੀਂ ਚਾਹੀਦਾ। ਕੋਈ ਚੀਜ਼ ਲੈ ਲਓ, ਹਾਲੀ ਦੀ ਮਠਾਈ ਲੈ ਲਓ, ਕੋਈ ਹੋਰ ਚੀਜ਼ ਲੈ ਲਓ। ਕੋਈ ਨਹੀਂ ਉਥੋਂ ਕੋਈ ਡੰਡਾ ਇੱਕ ਦੋ ਲੈ ਲੈਨੇ ਆ, ਕਿਉਂਕਿ ਲੜਾਈ ਹੋਣੀ ਮੈਨੂੰ ਪਤਾ ਨਾ। ਅੱਛਾ ਇਹ ਸਾਰੇ ਚੱਲੇ ਕਿ ਉਹਨਾਂ ਨੂੰ ਪੁੱਛਣ ਚੱਲੇ ਗਏ ਆਦੀ ਸਾਹਿਬ? ਕਿੰਨਾਂ ਨੂੰ? ਮੇਰੇ ਭਰਾਵਾਂ ਨੂੰ। ਜੇ ਤੇ ਉਹਨਾਂ ਨੂੰ ਪੈ ਗਈਆਂ ਤੈਨੂੰ ਮੈਂ ਦੱਸ ਦਿਆਂਗਾ ਕਿ ਵੇਖ ਫਿਰ ਉਹਨਾਂ ਨੂੰ ਕੁੱਟਣਾ ਮੈਂ ਕਿਵੇਂ ਆ। ਤੇ ਜੇ ਤੁਹਾਨੂੰ ਪੈ ਗਈ ਤੇ ਮੈਨੂੰ ਕਹਿਣਾ ਨਾ। ਆ ਗੱਡੀ ਲੈ ਲਈ ਇੱਥੋਂ ਪੁਰਾਣੀ ਜੀ ਕੋਈ। ਆਹੇ ਕਿਉਂ? ਤੇਰੇ ਭਰਾ ਨੂੰ ਵਿੱਚ ਪੱਠੇ ਪਾਵਾਂ ਕਰਾਂਗੇ। ਹਾਏ ਹਾਏ ਮੇਰਾ ਭਰਾ ਏ ਕਿ ਉਹ ਬੈਂਸਾ ਹੈ? ਭੈਂਸ ਤੋਂ ਵੀ ਵੱਡਾ, ਭੈਂਸ ਤੇ ਛੋਟੀ ਹੁੰਦੀ ਹੈ। ਅੱਛਾ ਮੇਰੀ ਗੱਲ ਸੁਣੋ, ਰਸਤੇ 'ਚ ਕੋਈ ਚੀਜ਼ ਫੇਰ ਵੀ ਲੈ ਲੈਣਾ, ਐਵੇਂ ਚੰਗਾ ਨਹੀਂ ਲੱਗਦਾ ਖਾਲੀ ਹੱਥ। ਮੈਂ ਕਾਫੀ ਦੇਰ ਬਾਅਦ ਭਰਾਵਾਂ ਦੇ ਕੋਲ ਚੱਲੂੰਗਾ। ਚਲੋ ਠੀਕ ਹੈ, ਲੈ ਲੈਨੇ। ਚੰਗਾ ਹੀ ਹੋ ਗਿਆ, ਵੱਡੇ ਭੈਣ ਦਾ ਫੋਨ ਆ ਗਿਆ। ਹੈਲੋ ਜੀ, अस्सलाम वालेकुम भाजी, की हाल चाल? ठीक हो? हाँ जी ठीक ठाक। कोई नहीं भाजी, घर आ बस वो बाजी पीनो आ रही। हाँ ਵੱਡੀ ਭੈਣ ਸਾਡੀ ਪੀਨੋ ਕਪੱਤੀ। ਉਹ ਕੁਛ ਨਹੀਂ ਭਾਜੀ, ਪਤਾ ਨਹੀਂ ਅਚਾਨਕ ਕੀ ਹੋਇਆ, ਸਵੇਰੇ ਫੋਨ ਆਇਆ ਜੀ ਕਿ ਮੈਨੂੰ ਹਿੱਸਾ ਚਾਹੀਦਾ ਆਪਣਾ, ਮੈਨੂੰ ਹਿੱਸਾ ਦਿਓ ਤੇ ਜਾਇਦਾਦ ਤੋਂ ਜਿਹੜਾ ਮੇਰਾ ਬਣਦਾ। ਤਾਂ ਮੈਂ ਦੱਸਿਆ, ਮੈਂ ਕਿਹਾ ਹਜੇ ਤੇ ਅੱਬਾ ਜੀ ਨੂੰ ਗਿਆ ਥੋੜ੍ਹੇ ਦਿਨ ਹੋਏ, ਹਲੇ ਕੀ ਟਾਈਮ ਕੀ ਹੋਇਆ।
ਨਾਲੇ ਵੱਡੇ ਭਾਈ ਨੂੰ ਵੀ ਇੱਥੇ ਨਹੀਂ ਗਏ, ਗੁਜਰਾਂ ਵਾਲੇ ਗਏ ਆ। ਹਾਂਜੀ ਪਤਾ ਨਹੀਂ ਭਾਜੀ, ਹੁਣ ਆ ਰਹੇ ਨੇ, ਬਸ ਪਹੁੰਚਣ ਵਾਲੇ ਆ ਤੇ ਕਹਿੰਦੇ ਅਸੀਂ ਆ ਕੇ ਗੱਲ ਕਰਨੇ ਆ। ਹਾਂਜੀ ਭੈਣ ਵੀ ਨਾਲ ਨੇ। ਚਲੋ ਫਿਰ ਜਿਹੜੀ ਗੱਲਬਾਤ ਹੁੰਦੀ ਮੈਂ ਤੁਹਾਨੂੰ ਦੱਸਣਾ ਵਾ। ਤੁਸੀਂ ਖੈਰੀਅਤ ਨਾਲ ਹੋ, ਰਾਹ ਵਾਲੀ ਪਹੁੰਚ ਗਏ ਹੋ? ਚਲੋ ਠੀਕ ਹੋ ਗਿਆ ਭਾਜੀ, ਓਕੇ ਭਾਜੀ। ਆਪ ਗੱਲ ਕਰਨੀ, ਮੈਂ ਨਹੀਂ ਉਹ ਕਰਨੀ। ਮੈਂ ਤੈਨੂੰ ਨਹੀਂ ਨਹੀਂ, ਮੇਰੀ ਗੱਲ ਸੁਣੋ, ਗੱਲ ਤੁਸੀਂ ਕਰਨਾ, ਫਰਜ਼ ਹੁੰਦੇ ਬੰਦੇ ਨਾਲ ਹੋਣ ਤੇ ਗੱਲ ਕਰਦੇ ਚੰਗੇ ਲੱਗਦੇ। ਓਏ ਆਹੋ, ਤੇ ਉਹ ਵੀ ਤੇ ਅੱਗੋਂ ਬੰਦੇ ਹੀ ਉਹਨਾਂ ਦੀ ਨੇ। ਗੱਲ ਕਰਨਾ, ਮੇਰੇ ਭਰਾ ਆਏ ਹੋ। ਮੈਂ ਹੱਥ ਛੋਟਾ, ਮੈਨੂੰ ਨਾ ਦੱਸਣਾ ਕਿ ਹਾਂ ਪਤਾ ਹੀ ਨਹੀਂ ਫਿਰ। ਸਲਾਮ ਅਲੈਕੁਮ ਭਾਈ। ਆਓ ਭਾਜੀ ਆਓ, ਬਿਸਮਿਲ੍ਲਾ। ਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ, ਕੀ ਹਾਲ ਹੈ ਭੈਣ? ਠੀਕ ਹੋ? ਬੈਠੋ, ਤਸ਼ਰੀਫ ਰੱਖੋ। ਕੀ ਹਾਲ ਹੈ ਬੱਜੀ? ਹਾਂ ਠੀਕ ਹੈ। ਠੀਕ ਹੋ? ਖੈਰੀਅਤ ਨਾਲ ਹੋ? ਜਿੰਦਾ ਬਸਦਾ ਬਸ ਠੀਕ ਠਾਕ, ਬੈਠੋ ਬਿਸਮਿਲ੍ਲਾ। ਜੀ। ਬਸ ਹੁਣ ਸਾਡਾ ਇਸ ਘਰ 'ਚ ਬਹਿਣਾ ਮੁੱਕ ਗਿਆ ਕਿ ਹੁਣ ਅਸੀਂ ਇੱਥੇ ਬਹਿਣਾ। ਅਰੇ ਭੈਣ ਹੋਇਆ ਕੀ? ਬਸ ਕੁਛ ਨਹੀਂ, ਹੁਣ ਕੀ ਹੋਣਾ, ਇਸ ਤੋਂ ਵੱਧ ਕੀ ਹੋਣਾ। ਹੋਇਆ ਕੀ ਇਹ? ਸਾਡੀ ਤੇ ਗੱਲ ਹੀ ਕੋਈ ਨਹੀਂ ਹੋਈ। ਵੀਰ ਨੂੰ ਦੱਸਾਂਗੀ ਕੋਈ ਗੱਲ ਦਾ ਤੇ ਉਹ ਕੋਈ ਜਵਾਬ ਦੇਣਗੇ, ਆਪਣੇ ਕੋਲੋਂ ਫੈਸਲੇ ਕੀਤੀ ਜਾਂਦੇ। ਤੂੰ ਦੱਸ ਲੈ, ਤੂੰ ਦੱਸ ਲੈ। ਜੀ ਭੈਣ ਮੇਰੀ ਇਹ ਖੈਰ ਨਾਲ ਆਈ ਹੈ। ਵੀਰਾ ਗੱਲ ਤੇ ਕੋਈ ਨਹੀਂ ਸੀ, ਭੈਣਾ ਭਰਾਵਾਂ ਦਾ ਕੋਈ ਦੋ ਤੇ ਹੁੰਦਾ ਨਹੀਂ। ਹਾਂਜੀ ਤੇ ਮੈਂ ਕਿ ਲੱਗਦੇ ਹੱਥ ਜਾਇਦਾਦ ਦਾ ਹਿੱਸਾ ਜਿਹੜਾ ਨਾ ਮੈਨੂੰ ਵੀ ਦੇ ਉੱਥੋਂ ਫੜ ਲੈਣਾ ਸੀ, ਉੱਥੋਂ ਕੋਈ ਰਾਹ 'ਚੋਂ ਪਾਣੀ ਫੜ ਲੈਣਾ ਸੀ ਭਰਾ ਲਈ, ਪੈਪਸੀ। ਕਹਿ ਦਿੰਦੇ ਆ ਭੈਣ ਪਾਣੀ। ਨਹੀਂ ਤੁਸੀਂ ਬਹਿ ਜਾਓ, ਲੈ ਅਸੀਂ ਲੈ ਆਉਨੇ। ਉਹ ਨਹੀਂ ਮੈਂ ਭੈਣ, ਮੈਂ ਹਜੇ ਤਾਂ ਤੁਸੀਂ ਆ ਕੇ ਬੈਠੇ ਹੋ, ਤੁਸੀਂ ਸਾਹ ਨਹੀਂ ਲੈ ਤੇ ਮੈਂ ਨਹੀਂ ਅਸੀਂ 2 ਦਿਨ ਰਹਿ ਲਾਂਗੇ, ਫਿਰ ਪੁੱਛਿਓ ਸਾਨੂੰ। ਤੁਹਾਨੂੰ। ਆ ਹੁਣ ਮੇਰੇ ਭਰਾ ਨੂੰ ਇੰਨਾ ਜ਼ਲੀਲ ਨਾ ਕਰੋ। ਜਲੀਲ ਕਾਹਦਾ? ਆ ਕੇ ਬੈਠੇ ਆ ਨਾ ਕੋਈ ਚਾਹ ਨਾ। ਖੈਰ ਇਹ ਭੈਣਾਂ ਕਿੱਧਰ ਆ ਗਈਆਂ? ਉਹ ਤਾਂ ਹੈਰਾਨ ਹੋ ਗਿਆ। ਹਾਏ ਹਾਏ ਮੇਰਾ ਵੀਰ। ਮੇਰਾ ਮਤਲਬ ਹੈ ਕਿ ਅਚਾਨਕ ਆਏ ਹੋ, ਕੋਈ ਦੱਸੇ ਟਾਈਮ ਨਾਲ ਕੋਈ ਖਾਣਾ ਛਾਣਾ ਇਹ ਉਹ ਤਾਂ ਲੱਗ ਬੰਦੋਬਸਤ ਪੂਰਾ ਕਰ ਦੇ। ਮੋਗੇ ਸਾਡੇ ਖਾਣੇ ਇਸ ਘਰ 'ਚੋਂ। ਹੋਇਆ ਕੀ ਇਹ ਭਾਈ? ਕਿਉਂ ਏਡਾ ਤਪਿਆ ਆਇਆ ਬਾਹਰੋਂ? ਕੋਈ ਨਹੀਂ, ਖੈਰ ਜੀ, ਉਹ ਬਸ ਐਵੇਂ ਮਾਮੂਲੀ ਜਿਹੀ ਗੱਲ ਹੋ ਗਈ ਸੀ ਘਰ 'ਚ, ਤੁਹਾਡੇ ਗੁੱਸੇ 'ਚ। ਭੈਣ ਮੇਰੀ ਇਹ ਮੇਰੀ ਸੁਣ ਗੱਲ। ਹਾਂਜੀ। ਯਾਰ ਗੱਲ ਤੁਹਾਡੀ ਕਿਹੜੀ ਸੁਣੀ ਹੈ? ਸਿਰਫ ਠੰਡਾ ਆ ਪਾਣੀ ਸਾਦਾ ਪੀਓ। ਹਾਏ ਹਾਏ ਕੁਛ ਨਹੀਂ ਨਹੀਂ ਪੀ ਲਓ ਕੋਈ ਨਹੀਂ। ਖੈਰ ਆਹੋ ਭਾਜੀ ਕੀ ਖਾਣਾ ਪੀਣਾ ਦੱਸੋ ਕਿੰਨੇ ਹੁਣੇ ਸਾਲਾਂ ਬਾਅਦ। ਕੁਛ ਨਹੀਂ ਵੀਰੇ, ਸਭ ਕੁਝ ਖਾ ਕੇ ਘਰ ਆਏ ਆ ਅਸ। ਯਾਦ ਆ ਗਿਆ ਸਹੁਰਾ ਮੈਨੂੰ, ਇਸ ਘਰ ਦੇ ਵਿੱਚ ਆਈਦਾ ਸੀ। ਆ ਪੀਨੋ ਭੈਣ ਕੀ ਹੋ ਗਿਆ? ਇੱਥੇ ਅੰਬਿਆਂ ਨੂੰ ਹਰ ਚੀਜ਼ ਪਈ ਹੁੰਦੀ ਸੀ, ਫਰੂਟ ਪਿਆ ਹੁੰਦਾ ਸੀ, ਇੱਥੇ ਖਾਣ ਪੀਣ ਪਿਆ ਉਹ ਹੁੰਦਾ ਭਾਈ ਜਾਨ ਤੁਸੀਂ ਆਉਣ ਤੋਂ ਪਹਿਲੇ ਤੇ ਮੈਨੂੰ 2 ਮਿੰਟ ਪਹਿਲੇ ਫੋਨ ਕੀਤਾ ਤੁਸੀਂ, ਤੇ ਮੈਂ ਅਚਾਨਕ ਕੀ ਰਾਬਤਾ ਕਰਦਾ? ਮੇਰੀ ਗੱਲ ਸੁਣੋ। ਆਏ ਮੇਰਾ ਅੱਬਾ, ਉਹ ਮੇਰਾ ਵੀ ਲੱਗਦਾ ਸੀ। ਮੈਂ ਕਿੱਥੋਂ ਲੱਭਾਂ? ਮੈਨੂੰ ਤੇ ਇਹਦੇ ਚੋਂ ਹੀ ਨਜ਼ਰ ਕੀ ਆ ਉਹ ਗਏ ਲੁਕਣ ਮਿੱਟੀ ਤੁਹਾਡੇ ਚੋਂ। ਮੇਰੇ ਚੋਂ ਕਿਉਂ? ਮੈਂ ਤੇਰਾ ਖਾਵਾਂ ਕਿ ਪਿਓ ਵਾਂ? ਇਹ ਮਤਲਬ ਨਹੀਂ, ਉਸ ਤਰ੍ਹਾਂ ਹੀ ਟੋਪੀ ਤੁਸੀਂ ਵੀ ਸਿਰ ਤੇ ਪਾਈ ਜਿਸ ਤਰ੍ਹਾਂ ਮੇਰੇ ਪਿਓ ਦੇ ਸਿਰ ਤੇ। ਅੱਲਾ ਜੰਨਤ ਨਸੀਬ। ਆ ਭਾਈ ਤੇਰਾ ਪਿਓ, ਅੱਜ ਤੋਂ ਬਾਅਦ ਮੈਨੂੰ ਪਿਓ ਨਹੀਂ ਕਹਿਣਾ, ਮੈਂ ਤੈਨੂੰ ਦੱਸ ਦਿਆਂ। ਨਹੀਂ ਤੈਨੂੰ ਮੈਂ ਤੇਰੀਆਂ ਹੱਡੀਆਂ ਪਸਲੀਆਂ ਭੰਨ ਦੇਣੀਆਂ। ਮੈਂ ਸਿਰਫ ਹੈਲੋ। ਉਹ ਭਰਾ ਕੋਲੋਂ ਭਲਵਾਨ ਰੰਗੋਂ ਡਰਨੇ ਆ ਕਿ ਚੱਲ ਸਾਡੀ ਓਏ ਆਹੋ, ਤੇ ਉਹਨੂੰ ਸਮਝਾ ਨਾ, ਮੈਨੂੰ ਪਿਓ ਕਹੀ ਜਾਣ ਦੀ ਕਿ ਇਹਦੇ ਚੋਂ ਨਜ਼ਰ ਆਉਂਦਾ। ਉਹ ਪੀਨੋ ਕੀ ਹੋ ਗਿਆ ਭੈਣ ਮੇਰੀ? ਇਹ ਤੇਰਾ ਬੰਦਾ ਹੈਗਾ। ਮੇਰੀ ਅੱਖਾਂ 'ਚ ਅੱਬਾ ਹੀ ਰਹਿੰਦਾ ਵੀਰਾ। ਸਾਲ ਹੋ ਗਿਆ ਰੋਟੀ ਕਿਉਂ ਨਹੀਂ ਖਾਧੀ? ਮੈਨੂੰ ਅੱਬਾ ਨਜ਼ਰ ਆਉਂਦਾ ਰੋਟੀ 'ਚ। ਰੋਟੀ ਚੋਬਾ ਨਜ਼ਰ ਕੀ ਗੱਲ ਹੈ? ਸਿਰ ਪੇੜੇ ਵਰਗਾ ਸੀ। ਰੋਟੀ ਚੋਂ ਬਸ ਤੂੰ ਮੈਨੂੰ ਪੇੜਾ ਕਿਉਂ ਕਹਿਣ ਡਿਆ? ਨਹੀਂ ਬਾਜੀ ਅੱਬਾ ਜੀ ਦੀ ਗੱਲ ਕਰਨ ਡਿਆ ਵਾਂ। ਅੱਬਾ ਜੀ ਤੁਹਾਡੇ ਚੋਂ ਮੈਂ ਹੀ ਅੱਬਾ ਨਜ਼ਰ ਆਉਣ ਡਿਆ? ਨਹੀਂ ਉਹ ਗੱਲ ਨਹੀਂ ਛੱਡ ਦਿੱਤੀ ਇਹਨੇ ਰੋਟੀ, ਸਾਲ ਹੋ ਗਿਆ ਰੋਟੀ ਨਹੀਂ ਖਾਧੀ ਭਾਈ। ਉਹ ਕਿਉਂ? ਰੋਟੀ ਚੋਂ ਕਹਿੰਦੀ ਮੈਨੂੰ ਪਿਓ ਨਜ਼ਰ ਆਉਂਦਾ। ਮੈਕਡੋਨਲਡ ਮੰਗਵਾ ਦੇ, ਮੈਨੂੰ KFC ਮੰਗਵਾ ਦੇ, ਮੈਨੂੰ ਸ਼ਵਾਰਮਾ ਮੰਗਵਾ ਦੇ, ਮੈਨੂੰ ਪੀਜ਼ਾ ਮੰਗਵਾ ਦੇ। ਰੋਟੀ ਚੋਂ ਪਿਓ ਨਜ਼ਰ ਆਉਂਦਾ ਸਿਰਫ ਇਹ ਲੈਸ਼ ਨੂੰ। ਇਹ ਹੈਲੋ ਓਏ ਮੇਰੇ ਪਿਆ, ਮੈਂ ਕਿੱਥੇ ਚਲਾ ਗਿਆ? ਅੱਜ ਇਹਨਾਂ ਨੇ ਮੈਨੂੰ ਕੁੱਟਣਾ ਸੀ, ਤੂੰ ਤਾਂ ਬਰਦਾਸ਼ਤ ਨਹੀਂ ਤੇ ਕਰਦਾ ਮੇਰੀ ਅੱਖ ਚਾਂਸੂ। ਜੇ ਉਹਨਾਂ ਨੂੰ ਵੀ ਪਿਆਰ ਹੋਇਆ ਨਾ ਤੁਹਾਡੇ ਨਾਲ ਤੇ ਬੁਲਾ ਲੇਗਾ ਛੇਤੀ। ਹੈਲੋ ਹਾਂ ਵੇਖ ਲੈਣਾ ਪੀਨੋ, ਤੈਨੂੰ ਉਹਨੇ ਬੁਲਾ ਗੱਲ ਲੈਣਾ। ਸੁਣੋ ਇੱਧਰ, ਅਸੀਂ ਨਾ ਆਪਣੇ ਪਿਓ ਦੀ ਵਜ੍ਹਾ ਤੋਂ ਚੋਪਾ ਪਿਓ ਨੇ ਕਿਹਾ ਸੀ ਕਿ ਬਹਿਨੋਈ ਦੀ ਇੱਜ਼ਤ ਕਰਨੀ ਆ, ਤੇ ਤੂੰ ਮੇਰੇ ਸਾਹਮਣੇ ਮੇਰੀ ਭੈਣ ਨੂੰ ਹੱਥ ਲਾਉਣ ਡਿਆ। ਬਹੁਤ ਪਿਓ ਦੀ ਮੰਨਦੇ ਹੋ ਤੁਸੀਂ, ਬਹੁਤ ਮੰਨਦੇ ਹੋ। ਉਹ ਕਹਿੰਦੀ ਘਰ ਚੋਂ ਫਰੂਟ ਨਾ ਮੁੱਕੇ। ਮੈਂ ਕਿਹਾ ਉਹ ਕਿਉਂ? ਮੇਰੇ ਪਿਓ ਨੇ ਮੈਨੂੰ ਕਿਹਾ ਸੀ। ਜਿੱਦਣ ਦਾ ਪਿਓ ਮਰਿਆ ਉਦੋਂ ਦਾ ਤੁਸੀਂ ਪਿਓ ਦੀ ਮੰਨਣ ਡਏ ਹੋ। ਸਾਰੀ ਜ਼ਿੰਦਗੀ ਜਦੋਂ ਜਿਉਂਦਾ ਸੀ ਉਦੋਂ ਮੰਨੀ ਨਹੀਂ ਤੁਸੀਂ ਪਿਓ ਅੱਲਾ ਦੀ। ਬਖਸ਼ੇ, ਮੇਰਾ ਪਿਓ ਤੁਹਾਨੂੰ ਬੜਾ ਪਿਆਰ ਕਰਦਾ ਸੀ। ਕੱਲ ਖਾਬ 'ਚ ਮਿਲਿਆ ਮੈਨੂੰ, ਅੱਛਾ ਕਹਿੰਦਾ ਮੇਰੇ ਜਵਾਈ ਨੂੰ ਕਹਿ ਮੈਨੂੰ ਛੇਤੀ ਮਿਲਣ ਆਵੇ। ਮੈਂ ਕਿਹਾ ਤਿਆਰੀ ਕਰ ਲਾ, ਕਿੱਥੇ? ਅੱਬੇ ਕੋਲ ਨਹੀਂ ਜਾਣਾ। ਅੱਬਾ DH ਚ ਸ਼ਿਫਟ ਹੋਇਆ?
ਕਬਰਸਤਾਨ ਗਿਆ, ਮਰ ਗਿਆ ਤੇਰਾ ਪਿਓ। ਓਏ ਉਹ ਵੀ ਤੇ ਉਹੀ ਕਹਿਣ ਡਈ ਆ ਕਿ ਕਬਰਸਤਾਨ ਜਾ ਕੇ ਫਾਤਿਹਾ ਖਾਨੀ ਕਰ। ਮੇਰੇ ਘਰੇ ਟਾਈਮ ਲੱਗੇ ਨਾ। ਭੈਣ ਕਿਉਂ ਨਹੀਂ ਸਮਝਦੇ ਵਿੱਚ ਚੀਜ਼ਾਂ ਨੂੰ? ਤੁਸੀਂ ਟਾਈਮ ਨਾਲ ਪਹੁੰਚ ਜਾਣਾ। ਚਲੇ ਜਾਾਂਗੇ ਭਾਜੀ, ਮੈਂ ਉਹ ਬਸ ਕਬਰ ਤੇ ਖਲੋ ਕੇ ਮੈਨੂੰ ਦੱਸ ਦੇਣਾ ਕਬਰ ਕਿਹੜੀ ਉੱਥੇ। ਉਸ ਤੋਂ ਬਾਅਦ ਕਈ ਕਬਰਾਂ ਬਣ ਗਈਆਂ। ਓਏ ਮੈਂ ਮਰ ਗਈ, ਮੇਰੇ ਪਿਓ ਦੀ ਕਬਰ ਦਾ ਨਹੀਂ ਤੈਨੂੰ ਪਤਾ, ਆਪਦੇ ਸੋਹਰੇ ਦੀ ਕਬਰ ਦਾ ਨਹੀਂ ਪਤਾ। ਮੇਰੇ ਸਹੁਰੇ ਤਾਂ ਪਿਓ ਹੁੰਦੇ ਨੇ, ਤੂੰ ਕਿਹੜੀਆਂ ਗੱਲਾਂ ਨੂੰ ਪੈ ਗਿਆ? ਮੇਰਾ ਅੱਬਾ ਬਿਸ਼ਤੀ। ਓਏ ਆਹੋ ਉਹ ਤੇ ਠੀਕ ਹੈ ਤੁਹਾਡੀ ਗੱਲ, ਮੈਂ ਤੁਹਾਡੀ ਗੱਲ ਮੰਨ ਲਈ ਹੈ, ਲੇਕਿਨ ਮੈਨੂੰ ਕਬਰ ਦਾ ਹੀ ਨਹੀਂ ਪਤਾ ਤੇ ਮੈਂ ਕਿਹਦੀ ਕਬਰ ਤੇ ਭਾਈ ਤੁਸੀਂ ਜਨਾਜ਼ੇ ਤੇ ਨਾਲ ਹੀ ਸੋ ਸਾਡੇ। ਉਹ ਨਾਲ ਹੀ ਤਾਂ ਭਾਜੀ ਜਦੋਂ ਉਸ ਤੋਂ ਪਤਾ ਜੇ ਨਾ ਜਦੋਂ ਦਫਨਾਉਣ ਲੱਗੇ ਨੇ ਤੇ ਮੈਨੂੰ ਤੁਸੀਂ ਭੇਜ ਦਿੱਤਾ ਭਾਵੇਂ ਘਰ ਜਾ ਕੇ ਤੁਸੀਂ ਰੋਟੀ ਖਵਾਓ। ਮੈਂ ਆ ਕੇ ਇੱਥੇ ਦੇਗਾਂ ਦੇ ਉੱਤੇ ਰੋਟੀ ਖਵਾਈ ਹੈ ਸਾਰਿਆਂ ਨੂੰ। ਚਲੋ ਮੈਂ ਤੁਹਾਡੇ ਨਾਲ ਚਲਾ ਜਾਵਾਂਗਾ, ਜੋ ਤੁਹਾਡੀ ਨੀਂਦ ਹੋਈ ਨਾ ਤੇ ਮੈਂ ਲੈ ਜਾਵਾਂਗਾ ਤੁਹਾਨੂੰ ਅੱਬਾ ਜੀ ਦੀ ਕਬਰ ਤੇ। ਨਿੱਜੇ ਤੇ ਕਿਹੜੀ ਗੱਲ ਹੈ ਵੀਰਾ, ਇਹ ਕਿਵੇਂ ਨਾ ਜਾਵੇ ਦਾ ਮੇਰਾ ਪਿਓ ਬੁਲਾਵੇ ਤੇ ਇਹ ਜਾਵੇ ਨਾ। ਜਾਵਾਂਗੇ ਦੁਆ ਮੰਗ ਕੇ ਆਵਾਂਗੇ। ਤੂੰ ਰਾਤੀ 2 ਵਜੇ ਪਹੁੰਚ ਜਾਣਾ ਮੇਰੇ ਪਿਓ ਕੋਲ। ਮੈਂ ਪਹੁੰਚ ਜਾਵਾਂਗਾ, ਹੋ ਸਕਦਾ ਉਸ ਤੋਂ ਪਹਿਲਾਂ ਹੀ ਤੇਰਾ ਜਨਾਜ਼ਾ ਪੜਨ ਟੁੱਟ ਜੀਏ। ਹੈਲੋ ਭਾਈ ਨੂੰ ਵਕਤ ਦਾ ਪਤਾ ਭੈਣ ਸਾਡੀ ਇੱਕੋ ਇੱਕ ਭੈਣ ਆ ਸਾਡੀ। ਤੇ ਭੈਣ ਮਰਦੀ ਨਹੀਂ, ਮੈਂ ਤਾਂ- ਭੈਣਾਂ ਵੀ ਮਰਦੀਆਂ ਨੇ। ਉਹ ਤੇਰੀ ਯਾਰ ਮੈਂ ਤੈਨੂੰ ਕਹਿ ਰਿਹਾ ਮੈਂ ਤੇਰੀ ਇੱਜ਼ਤ ਕਰ ਰਿਹਾ ਕਿ ਤੂੰ ਸਾਡਾ ਬਹਿਨੋਈ ਆ ਤੇ ਤੂੰ ਇੱਥੇ ਪੁੱਠੀਆਂ ਸਿੱਧੀਆਂ ਗੱਲਾਂ ਨਹੀਂ ਕਰਨ ਤਾਂ ਡਿਆ। ਪੀਨੋ ਨੂੰ ਸਮਝਾਓ ਨਾ, ਪੀਨੋ ਨੂੰ ਮੈਂ ਸਮਝਾਓ। ਤਾਂ ਹਿੱਸਾ ਲੈਣਾ ਹੈਗਾ ਵੇ, ਆਦੇ ਪਿਓ ਦੇ ਖੈਰ ਨਾਲ ਜਿਹੜੀ ਉਹਨੇ ਜਾਇਦਾਦ ਰੱਖੀ ਉਹਦੇ ਚ ਹਿੱਸਾ ਲੈਣਾ, ਖੁਸ਼ੀ ਖੁਸ਼ੀ ਖਰਚ ਕਰਾਂਗੀ, ਖਾਵਾਂ ਪੀਵਾਂਗੀ, ਫਿਰ ਰੋਟੀ ਖਾਵਾਂਗੀ। ਭੈਣ ਮੇਰੀ ਸੁਣ ਗੱਲ ਹਿੱਸੇ ਦੀ। ਹਿੱਸਾ ਜ਼ਰੂਰ ਮਿਲੇਗਾ, ਲੇਕਿਨ ਐਸਾ ਤੈਨੂੰ ਪਤਾ ਅੱਬਾ ਜੀ ਨੂੰ ਹਲੇ ਗਿਆ ਥੋੜੇ ਦਿਨ ਹੋਏ ਆ। ਉਹ 1 ਸਾਲ ਹੋ ਗਿਆ, ਥੋੜੇ ਦਿਨ ਕਿੱਥੇ ਹੋਏ ਨੇ? ਪੂਰਾ ਸਾਲ ਹੋ ਗਿਆ, ਇਹਨੂੰ ਥੋੜੇ ਦਿਨ ਕਹਿੰਦੇ ਹੋ? ਭਾਜੀ ਅੱਬਾ ਜੀ ਨੇ ਤੇ ਲਗਾਓ ਇਹਨਾਂ ਸੀ ਸਾਡਾ ਪੁੱਤਰਾਂ ਦਾ ਧੀਆਂ ਦਾ। ਇੰਜ ਹੀ ਲੱਗਦਾ ਜਿਵੇਂ ਅੱਬਾ ਜੀ ਹਜੇ ਕੱਲ ਫੋਤ ਹੋਏ। ਆਏ ਇੱਥੇ ਨਜ਼ਰ ਆਉਂਦਾ ਪਿਆ ਅੱਬਾ ਜੀ। ਉਹ ਖਲੋ ਜੋ ਤੁਹਾਨੂੰ ਯਾਰ ਰੱਬ ਦਾ ਵਾਸਤਾ ਜਦੋਂ ਬੋਲਦਾ ਓਏ ਅੱਬਾ ਜੀ ਅੱਬਾ ਜੀ ਉਹ ਪਤਾ ਕੀ ਉਹਨੂੰ ਉੱਥੇ ਸਕੂਨ ਕਰਨ ਦੋ, ਉੱਥੋਂ ਕਬਰਸਤਾਨ ਉਹਨੇ ਨੱਥ ਪੈਣਾ ਸੁਣ ਕੇ। ਜਿੱਡੀ ਉੱਚੀ ਤੁਸੀਂ ਬੋਲਣ ਦੇ ਉਹਨੂੰ। ਅੱਬਾ ਜੀ ਨੂੰ ਅਸੀਂ ਕਹਿਣਾ ਅੱਬਾ ਜੀ ਕਿਹੋ ਜਿਹਾ ਜਵਾਈ ਲਿਆ ਜਿਹਦੇ ਸਿਰ ਤੇ ਵਾਲ ਹੀ ਕੋਈ ਨਹੀਂ। ਕਹਿੰਦਾ ਪੁੱਤਰ ਆਪਣੇ ਬਹਿਨੋਈ ਦੀ ਹਮੇਸ਼ਾ ਇੱਜ਼ਤ ਕਰਿਆ ਕਰੋ, ਭਾਵੇਂ ਉਹਦਾ ਸਿਰ ਟਿੰਡੇ ਵਰਗਾ। ਤੁਹਾਡੇ ਅੱਬੂ ਨੂੰ ਕਿਹਾ ਮੈਂ ਸ਼ੌਕ ਨਾਲ ਢਿੱਲੇ ਪਕਾ ਲਈਆਂ, ਤੈਨੂੰ ਮੇਰਾ ਦਾ ਸਿਰ ਵੇਖ ਕੇ ਮੇਰਾ ਅੱਬਾ ਕਹਿ ਗਿਆ। ਦੇਖ ਹਾਲਾਂਕਿ ਮੇਰੀ ਭੈਣ ਨੂੰ ਜ਼ਰਾ ਟਿੰਡੇ ਪਸੰਦ ਨਹੀਂ ਹੈਗੇ। ਵੈਜੀਟੇਰੀਅਨ ਸਨ ਅੱਬੂ, ਵੈਜੀਟੇਰੀਅਨ। ਉਹ ਨਹੀਂ ਭਾਜੀ, ਹਾਂ ਮੇਰਾ ਅੱਬਾ ਪਸੰਦ ਕਰਦਾ ਸੀ ਤੁਹਾਨੂੰ। ਸਬਜ਼ੀਆਂ ਜ਼ਿਆਦਾ ਪਸੰਦ ਕਰਦਾ। ਆਏ ਮੇਰੇ ਅੱਬਾ। ਉਹ ਅੱਬਾ ਉੱਥੇ ਮਰਿਆ ਪਿਆ ਹੀ, ਮੈਨੂੰ ਕਹੀ ਜਾਂਦੀ ਅੱਬਾ ਯਾਰ। ਇੰਨਾ ਪਾਣੀ ਪੀਂਦੇ ਭਾਜੀ ਕਿਧਰੋਂ ਲੀਕ ਹੋ ਤੁਸੀਂ? ਨਹੀਂ ਪਤਾ ਕੀ ਮੈਨੂੰ ਵੀ ਸੌਦਾ ਯਾਦ ਆਉਂਦਾ, ਮੈਂ ਕਹਿੰਦਾ ਜੇ ਸਾਰੇ ਨੂੰ ਹੋਵੇ ਤੇ ਚੁੱਪ ਕਰਾਉਣਾ। ਸਾਰਾ ਯਾਦ ਆ ਤੇ ਸਾਰਾ ਦੀ ਕਬਰ ਦਾ ਨਹੀਂ ਪਤਾ ਤੁਹਾਨੂੰ? ਭਾਜੀ ਨਹੀਂ ਪਤਾ, ਮੈਂ ਤੁਹਾਨੂੰ ਦੱਸਿਆ ਸਾਰਾ ਯਾਦ ਆ। ਜਦੋਂ ਦਫਨਾਨ ਗਏ ਨੇ ਉਦੋਂ ਮੈਂ ਇੱਥੇ ਘਰ ਰੋਟੀ ਸਭ ਤੋਂ ਵੱਡਾ ਛਾਪਰ ਤੁਹਾਡੇ ਘਰ ਗਿਆ ਸੀ ਲੰਗੇ ਜਦੋਂ ਹਾਲੇ ਰੋਟੀ ਖੁੱਲੀ ਨਹੀਂ ਤੇ ਉੱਤੋਂ ਤੋਂ ਗਰਮ ਚੌਲ ਪਾ ਕੇ ਸਾਰੇ ਤੁਸੀਂ ਆਪਣੇ ਘਰ ਕਰ ਲੈ। ਅਸੀਂ ਸਿਰਫ ਤਾਂ ਚੁੱਪ ਸਾਂ ਕਿ ਬਹਿਨੋਈ ਹੈ ਸਾਡਾ। ਉਦੋਂ ਮੈਂ ਤੁਹਾਡੇ ਖਾਣ ਲਈ ਪਿੱਛੇ ਛਾਪਰ ਰੱਖਿਆ ਸੀ ਤੇ ਦਾਦਾ ਮੇਰਾ ਆਇਆ, ਉਹ ਫੜ ਕੇ ਲੈ ਗਿਆ, ਉਹਨੂੰ ਨਹੀਂ ਪਤਾ। ਦਾਦਾ ਫੜ ਕੇ ਲੈ ਗਿਆ। ਮੇਰੀ ਗੱਲ ਸੁਣ, ਮੈਨੂੰ ਹਿੱਸਾ ਦੇ, ਮੈਂ ਅੱਬੇ ਦਾ ਨਾ ਖਤਮ ਵੀ ਦਵਾਣਾ ਹੈਗਾ ਵੇ। ਕੀ ਗੱਲ ਏਦਾਂ ਦਰਜਨ ਕੇਲੇ ਲੈ ਜਾ ਖਤਮ ਚ ਰੱਖਣ ਵਾਸਤੇ। ਹਾਏ ਮੈਂ ਮਰ ਗਈ ਅੱਬਾ, ਅੱਧਾ ਦਰਜਨ ਖਾਂਦੇ ਸਨ ਮਾਸ਼ਾਅੱਲਾ। ਮੰਡੀ ਚ ਵੜ ਜਾਂਦੇ ਸਨ ਤੇ ਕਰੇਟਾਂ ਦੇ ਕਰੇਟ ਫਰੂਟ, ਜਿਹੜਾ ਅਸੀਂ ਖਾਣਾ ਦੂਸਰਾ ਮੱਲੇ ਚ ਵੰਡਦੇ ਨੇ। ਇਹ ਜਿਹੜਾ ਮੰਡੀ ਚ ਵੜਿਆ ਨਾ, ਇਹ ਉੱਥੋਂ ਹੀ ਸਿਲੈਕਟ ਕੀਤਾ ਉਹਨੇ। ਹਾਏ ਮੇਰਾ ਅੱਬਾ। ਓਏ ਉੱਥੇ ਹੀ ਉਹ ਕਬਰਾਂ 'ਚ, ਉਹ ਕਬਰਾਂ 'ਚ ਪੀਨੋ ਕਬਰਾਂ 'ਚ। ਓਏ ਸਾਡੀ ਭੈਣ ਨੂੰ ਨਾ ਮਾਰ। ਅੱਗੇ ਸਾਡਾ ਅੱਬਾ ਵਰਿਆ, ਆ ਯਤੀਮਾਂ ਉੱਤੇ ਜ਼ੁਲਮ ਕਰਨਾ, ਯਤੀਮਾਂ ਉੱਤੇ ਜ਼ੁਲਮ ਕਰਨਾ। ਯਾਰ ਮੇਰੀ ਗੱਲ ਤੇ ਸੁਣ ਲਓ, ਕੂਲ ਮਾਈਂਡ ਹੋਵੋ ਯਾਰ, ਕੂਲ ਮਾਈਂਡ ਹੋਵੋ। ਕਸਮ ਲੋਕੀ ਕੀ ਕਹਿਣਗੇ ਯਾਰ, ਇਹਦੇ ਸਹੁਰੇ ਕਿਵੇਂ ਦੇ। ਹਾਂ ਪਾਣੀ ਪੀ ਲੋ। ਮੈਂ ਪੀ ਲਿਆ ਪਾਣੀ ਪੀ ਲੋ, ਦਿਲ ਘਟ ਗਿਆ ਤੁਹਾਡਾ। ਪਾਣੀ ਦੇ ਬਾਰ-ਬਾਰ ਇੰਜ ਪਿਆਉਂਦੇ ਜੇ ਅੱਛਾ ਮੇਰਾ ਗੱਲ ਹੈ ਤੂੰ ਹਿੱਸਾ ਲੈਣਾ ਹੀ ਇੱਥੇ ਰੋਣ 'ਚ ਹਿੱਸਾ ਪਾ ਲਿਆ ਤੂੰ ਉਹਦੇ ਨਾਲ। ਮੇਰਾ ਪਿਓ ਦੀ ਗੱਲ ਹੀ ਸ਼ੁਰੂ ਹੋ ਗਈ ਵੀਰਾ। ਹਾਂ ਗੱਲ ਮੁੱਕਦੀ ਮੁਕਾ। ਹਾਂਜੀ। ਮੇਰਾ ਤਾਂ ਐਵੇਂ ਨਾ ਦਿਲ ਕੱਟਣ ਲੱਗ ਪਿਆ। ਮੈਂ ਤੇ ਗੱਲ ਹੀ ਕਦੇ ਨਹੀਂ ਕੀਤੀ, ਮੈਨੂੰ ਗੱਲ ਆਉਂਦੀ ਹੀ ਨਹੀਂ। ਹਾਂ ਨਹੀਂ ਇਹ ਨਹੀਂ ਚੁੱਪ ਰਹਿੰਦੀ, ਮੈਂ ਤੇ ਚੁੱਪ ਰਹਿੰਦੀ। ਅਗਲੇ ਬੰਦੇ ਕੰਨਾਂ 'ਚ ਉਂਗਲੀਆਂ ਰੱਖ ਲੈਂਦੇ ਨੇ ਕਿ ਯਾਰ ਇੰਨੀ ਚੁੱਪ, ਇੰਨੀ ਉੱਚੀ ਚੁੱਪ। ਹਿੱਸੇ ਦੀ ਗੱਲ ਜਿਹੜੀ ਹੈ ਨਾ ਬਾਜੀ, ਹਾਂ ਉਹ ਮੈਂ ਭਾਈ ਤਾਲਬ ਨਾਲ ਕੀਤੀ ਹੈ ਗੱਲ। ਅੱਛਾ। ਭਾਈ ਤਾਲਬ ਗਏ ਹੋਏ ਆ ਗੁਜਰਾਂਵਾਲੇ, ਅੱਛਾ ਠੀਕ ਹੈ ਨਾ। ਤੁਹਾਨੂੰ ਪਤਾ ਸਾਡੇ ਘਰ ਦੇ ਸਭ ਤੋਂ ਵੱਡੇ ਸਰਬਰਾਹ ਭਾਈ ਤਾਲਬ ਹੀ ਹੈ। ਹਾਂ ਉਹ ਹੁਣ ਹੁੰਦੇ ਤੇ ਭਾਈ ਤਾਲਬ ਇੱਥੇ ਦਾ ਫੈਸਲਾ ਕਰਦੇ। ਗੱਲ ਸੁਣ ਭਰਾਵਾ, ਇਹ ਗੱਲਾਂ ਤੇ ਰਹੀਆਂ ਆਪਣੀ ਜਗ੍ਹਾ ਤੇ।
ਆ ਪਿੱਛੇ ਜੇ ਤੇਰੀ ਸਾਲੀ ਦਾ ਵਿਆਹ ਹੋਇਆ ਹੈ ਤੂੰ ਹਾਂ। ਸਾਰੇ ਪੈਸੇ ਖਰਚ ਕੀਤੇ ਨੇ ਉੱਥੇ ਹੁਣ ਸਾਡੇ ਹਿੱਸੇ 'ਚ ਵੀ ਕੁਛ ਰਹਿਣ ਦੇ ਨਾ ਮੇਰੇ ਆਪਣੇ ਵੀ ਘਰ ਬਾਰੇ ਹੈ ਭੈਣ ਮੇਰੀ ਇਹ ਸਾਲੀ ਦੇ ਉੱਤੇ ਜਿਹੜਾ ਮੈਂ ਤੇਰੀ ਭਰਜਾਈ ਨੇ ਸੁਣ ਲਿਆ ਨਾ ਤੇ ਇੱਕ ਨਵਾਂ ਕਲੇਸ਼ ਖੜਾ ਕਰ ਦੇਂਗੇ। ਮੇਰੇ ਪਿਓ ਦੀ ਜਾਇਦਾਦ ਹੈ ਭਾਵੇਂ ਉਹਦੀ ਮਾਂ ਆ ਕੇ ਸੁਣ ਲਵੇ ਭਰਜਾਈ ਤੋਂ ਮੈਂ ਡਰਨੀ ਆ ਮੇਰਾ ਬੰਦਾ ਕੁਸਕਦਾ ਨਹੀਂ ਕਿਸੇ ਨਾਲ ਉਹਦੀ ਕਿਵੇਂ ਜੁਰਤ ਤੇਰੇ ਕੋਲ ਬੋਲ ਜਾਵੇ ਇਹ ਸਾਡੀ ਭੈਣ ਭਰਾਵਾਂ ਦੀ ਗੱਲ ਨਾਲੇ ਮੇਰੇ ਪਿਓ ਦੀ ਜਾਇਦਾਦ ਤੇ ਧੀਆਂ ਦਾ ਪੂਰਾ ਹੱਕ ਹੁੰਦਾ ਹੈ ਤੈਨੂੰ ਲੋਕੀ ਤੁਹਾਨੂੰ ਲਾਹਨਤਾਂ ਦੇਣਗੇ ਜੇ ਮੈਨੂੰ ਹਿੱਸਾ ਨਾ ਦਿੱਤਾ ਤੇ ਓਏ ਇਹ ਵੀ ਤਾਂ ਲਾਹਨਤ ਕਿਸੇ ਨੇ ਦਿੱਤੀ ਆ ਨਾ ਸਾਨੂੰ। ਉਹ ਤੇ ਅੱਲਾ ਵੱਲੋਂ ਕਿਤੇ ਪੈ ਗਈ ਤੁਹਾਨੂੰ ਚਲੋ ਪੀਨੋ ਬੋਲਦੀ ਨਹੀਂ। ਮੇਰੀ ਸੁਣੋ ਗੱਲ ਭਾਜੀ, ਮਹੱਲੇ ਵਾਲੇ ਕਹਿੰਦੇ ਪੀਨੋ ਕਪੱਤੀ ਬੋਲਦੀ ਨਹੀਂ ਹੈਗੀ ਯਾਰ ਏਡੀ ਚੰਗੀ ਤੁਹਾਡੀ ਬੁੱਢੀ ਹੈ। ਬਸ ਅੱਬਾ ਜੀ ਨੇ ਕਿਹਾ ਭਾਜੀ ਅੱਬਾ ਜੀ ਨੇ ਤਰਬੀਅਤ ਬੜੀ ਸੋਹਣੀ ਕੀਤੀ ਆ। ਆ ਸੋਹਣੀ ਮਾਸ਼ਾ ਦੋਵਾਂ ਅੱਜ ਦੀ। ਤੱਕ ਵਿਆਹ ਤੋਂ ਪਹਿਲੇ ਸਾਡੀ ਭੈਣ ਦੀ ਆਵਾਜ਼ ਕਦੇ ਦਾ ਵਾਲ ਤੱਕ ਕਿਸੇ ਨੇ ਬਾਹਰ ਵੇਖਿਆ ਤੱਕ ਨਹੀਂ ਹੈਗਾ। ਐਵੇਂ ਦੋ ਤਿੰਨ ਹੀ ਸਿਰ ਵਾਰ ਢੱਕ ਕੇ ਜਾਂਦੀ ਸੀ। ਹਾਂ ਟੱਕ ਕੇ ਦੋ ਜਾਂਦੀ ਤਿੰਨ ਲਾਮੇ ਆ ਜਾਂਦੇ ਸੀ ਉਹ ਵੀ ਬਚਪਨ ਦੇ ਵਿੱਚ ਕਿਤੇ ਲੜ ਲੁੜ ਪਏ ਮੇਰੀ ਮਾਂ ਨਹੀਂ ਸੀ ਬੋਲਦੀ ਹੁੰਦੀ। ਮੇਰਾ ਪਿਓ ਨੇ ਬੁਲਾਣਾ ਤੇ ਅੱਬਾ ਅੱਬਾ ਆ ਮੇਰੇ ਪਿਓ ਕਿੱਥੇ ਚਲਾ ਇਹ ਗਿਆ ਉਧਰ ਤੇਰਾ ਪਿਓ ਕਬਰਸਤਾਨ ਉਧਰ ਹੀ ਕਬਰਾਂ 'ਚ ਹੀ ਉਧਰ ਅੰਦਰ ਜਾ ਕੇ ਰੋ ਜਿੱਥੇ ਫੋਟੋਆਂ ਲੱਗੀਆਂ ਮੇਰੇ ਗੱਲ ਲੱਗ ਰੋਈ ਜਾਂਦੀ ਮੇਰੇ ਦੁੱਖ ਸੁਣਨੇ ਨੇ ਔਰ ਕਿੰਨੇ ਸੁਣਨੇ ਨੇ ਭਰਾ ਤੇ ਹੋ ਗਿਆ ਔਰ ਕਿਹੜੀ ਬੁੱਢੀਆਂ ਨੇ ਮੇਰੇ ਦੁੱਖ ਕੌਣ ਸੁਣੇ ਪਿਓ ਕਬਰਾਂ 'ਚ ਵੜ ਗਿਆ ਭਾਈ ਜੀ ਸਬਰ ਕਰੋ ਅੱਬਾ ਜੀ ਯਾਦ ਆਣ ਦੇ ਨਹੀਂ ਜੀ, ਹਾਂਜੀ ਉਹਦਾ ਰੋਣਾ ਹੀ ਏਡਾ ਭੈੜਾ ਕਿ ਮੇਰੇ ਰੋਣਾ ਆ ਗਿਆ। ਆਏ ਅੱਜ ਮੇਰੇ ਰੋਣੇ ਪੈੜੇ ਹੋ ਗਏ ਅੱਜ ਮੇਰੀਆਂ ਗੱਲਾਂ ਪੈੜੀਆਂ ਹੋ ਗਈਆਂ ਅੱਜ ਮੇਰਾ ਕੋਈ ਨੀ। ਆਣਾ ਪੈੜਾ ਹੋ ਗਿਆ ਕੋਈ ਨਹੀਂ ਸਬਰ ਕਰੀਦਾ ਵੇਖੋ ਜਦੋਂ ਵੱਡੇ ਸਿਰ ਤੋਂ ਜਾਂਦੇ ਨੇ ਨਾ ਹਾਂਜੀ। ਤੇ ਤਕਲੀਫ ਤੇ ਹੁੰਦੀ ਹੈ ਇਹਦੇ ਉਹ ਤੇ ਗੱਲ ਵਿੱਚ ਕੋਈ ਸ਼ੱਕ ਨਹੀਂ। ਤੂੰ ਕਿਉਂ ਨਹੀਂ ਜਾਂਦਾ ਕਿਤੇ ਕਿੱਥੇ ਤੂੰ ਵੀ ਭੈਣਾ ਪਰ ਅੱਬੇ ਦਾ ਸੁਨੇਹਾ ਆਇਆ ਤੂੰ ਉੱਥੇ ਹੀ ਚਲਾ ਜਾ ਭਲਾ ਅੱਬੇ ਤੇਰੇ ਨੂੰ ਮੈਂ ਰੋਟੀ ਦੇਣ ਜਾਣਾ ਵਾਢੀ ਗਿਆ ਅੱਬਾ ਤੇਰਾ ਨਹੀਂ ਅੱਬਾ ਤੇਰਾ ਕਿੱਥੇ ਗਿਆ ਕੰਮ ਗਿਆ ਕਿਤੇ ਵਰਕਸ਼ਾਪ 'ਚ ਲੱਗਾ ਗੱਡੀ ਠੀਕ ਕਰਾਉਣ ਡਿਆ ਉੱਥੇ ਕੋਈ ਦੁਨੀਆ ਦਾ ਨਹੀਂ ਦੱਸ ਤੇ ਸਹੀ ਤੇ ਦੁਨੀਆ ਤੋਂ ਟੁਰ ਗਿਆ ਤੇ ਉਹਦੇ ਪਿੱਛੇ ਚਲੀ ਜਾ ਇਹ ਭੈਣ ਆਪਸ ਵਿੱਚ ਗੱਲ ਰੱਖੋ ਵਿੱਚ ਮੇਰੇ ਅੱਬਾ ਜਿੰਨਾ ਘਸੀਟੋ ਸਮਝ ਆਈ ਨਾ ਤੁਹਾਡੇ ਮੀਆਂ ਬੀਵੀ ਦਾ ਆਪਸ ਦਾ ਮਸਲਾ ਹੈਗਾ। ਓਏ ਆਹੋ ਤੇ ਫਿਰ ਕਿਉਂ ਕਹਿਣ ਡਈ ਹੈ ਅੱਬਾ ਜੀ ਨੂੰ ਮਿਲ ਲਓ ਤੇ ਅੱਬਾ ਨਾਲੇ ਜੀ ਨੂੰ ਦੂਸਰੀ ਗੱਲ ਹੈਗੀ ਆ ਮੈਨੂੰ ਮੈਨੂੰ ਤਾਂ ਤਾਂ ਕਿਤੋਂ ਤਾਂ ਸਾਰੇ ਭੈਣ ਭਰਾ ਇਕੱਠੇ ਹੋਵਾਂਗੇ ਤੇ ਉਹ ਫਿਰ ਯਾਰ- ਛੋਟਾ ਭਰਾ ਬਾਹਰ ਗਿਆ। ਛੱਡੋ ਯਾਰ ਜਦੋਂ ਫੌਤਗੀ ਹੋ ਗਈ ਵੇਖੋ ਨਾ ਬੰਦਾ ਸਾਰੀ ਜ਼ਿੰਦਗੀ ਕਮਾਉਂਦਾ ਆਹੋ ਕਿ ਯਾਰ ਬਣ ਜੇ ਕੁਝ ਬਣ ਜੇ ਬੱਚਿਆਂ ਦਾ ਬਣ ਜੇ ਮੇਰਾ ਬਣ ਜੇ ਇਹ ਬਣਾ ਲਾ ਇਹ ਬਣਾ ਲਾ ਇੰਜੀ ਬਾਅਦ ਦੇ ਵਿੱਚ ਕੀ ਹੁੰਦਾ ਕੀ ਹੁੰਦਾ ਕੁਝ ਵੀ ਨਹੀਂ। ਉਹ ਪਿਆ ਹੀ ਕਬਰਾਂ 'ਚ ਤੇਰਾ ਪਿਓ ਹਾਂ ਤੇ ਤੇਰਾ ਵੀ ਤੇ ਉੱਥੇ ਹੀ ਗਿਆ ਕਿ ਤੇਰਾ ਉਹ ਨਾਲ ਦੇ ਕਬਰਸਤਾਨ ਨਹੀਂ ਉੱਥੇ ਨਹੀਂ ਨਾਲ ਦੇ ਕਬਰਸਤਾਨ ਕਦੇ ਰਾਤ ਨੂੰ ਚੀਕਾਂ ਦੀ ਆਵਾਜ਼ ਆਉਂਦੀ ਉੱਥੇ ਵੀ ਲੜਦਾ ਹੋਣਾ ਹੈ ਉਹ। ਓਏ ਆਹੋ ਵਜਾਏ ਵੇ ਕਿ ਜ਼ਿੰਦਗੀ ਮੌਤ ਤੇ ਅੱਲਾ ਦੇ ਹੱਥ 'ਚ ਹਾਂਜੀ ਬਿਲਕੁਲ ਹਾਂਜੀ। ਬੰਦਾ ਤੇ ਇੰਜ ਹੀ ਕਰ ਵੇਖੋ ਨਾ ਤੁਹਾਡੇ ਵਾਲਦ ਸਾਹਿਬ ਨੇ ਪਲਾਜ਼ੇ ਬਣਾਏ ਘਰ ਬਣਾਏ ਕਿੰਨੇ ਅੱਜ ਹਿੱਸੇ ਛੱਡ ਗਏ ਆਪ ਉੱਥੇ ਪਏ ਨੇ ਹਾਂ ਭਰਜਾਈਆਂ ਮੇਰੀਆਂ ਸੱਪ ਬਣ ਕੇ ਉੱਤੇ ਬਹਿ ਗਈਆਂ ਨੇ ਧੀ ਨੂੰ ਪੁੱਛਦਾ ਕੋਈ ਨਹੀਂ ਨਹੀਂ ਬੇਗਮ ਮੇਰੇ ਨੇ ਤੈਨੂੰ ਕੀ ਕਹਿਤਾ ਵਾ? ਆ ਤਾਂ ਸਾਰੀ ਦੇ ਵਿਆਹ ਤੇ ਲਾ ਲੈ ਮੈਨੂੰ ਉਹ ਇੱਕ ਸਾਲੀ ਦੇ ਕਹਿੰਦਾ ਮੈਂ ਕਾਰੋਬਾਰ ਚਲਾਇਆ ਅੱਬੇ ਦੀ ਜਾਇਦਾਦ ਚੋਂ ਨਹੀਂ ਲਾਏ। ਅੱਬਾ ਮੇਰਾ ਵੀਰ ਮੈਨੂੰ ਅੱਬਾ ਉੱਥੇ ਹੀ ਓਏ ਅੱਬਾ ਉੱਥੇ ਹੀ ਮਰਿਆ ਹੀ ਕਬਰ ਦੇ ਵਿੱਚ ਮਰਿਆ ਹੀ ਅੱਬਾ ਅੱਜ ਤੇਰਾ। ਮੈਨੂੰ ਵੀਰ ਗੱਲਾਂ ਕਰੇ ਮੈਂ ਪਿਓ ਤੁਹਾਡੀ ਛੇਤੀ ਕਿਉਂ ਚਲਾ ਗਿਆ ਇਹ ਕਿਉਂ ਨਹੀਂ ਚਲਾ ਗਿਆ ਡਿਊਟੀ ਟਾਈਮ ਖਤਮ ਹੋ ਗਿਆ। ਆਏ ਮੈਂ ਰੰਡੀ ਹੋ ਕੇ ਘਰ ਆ ਜਾਂਦੀ ਮੇਰੇ ਪਿਓ ਜੀਂਦਾ ਰਹਿੰਦਾ ਆ ਮੇਰੇ ਅੱਬਾ ਅੱਜ ਪੀਨੋ ਮੈਂ ਹਾਜੀ ਹਾਂ ਅੱਛਾ ਅੱਬਾ ਭਾਈ ਨੱਕ ਪੂੰਝਣ ਦੇ ਮੈਂ ਹਾਜੀ ਹਾਂ ਉਹ ਮੈਂ ਤੁਹਾਨੂੰ ਦੱਸਣ ਡਿਆ ਆ ਮੈਂ ਕਮੀਜ਼ ਪਾੜ ਕੇ ਦੇ ਤੁਹਾਨੂੰ ਉਹ ਮੈਨੂੰ ਕਿਹੜੇ ਪਾਸੇ ਲਾਤਾ ਏ ਅੱਬਾ ਜੀ ਨੂੰ ਯਾਦ ਕਰਾ ਤੇ ਤੁਸੀਂ ਅੱਬਾ ਜੀ ਯਾਦ ਕਰਾ। ਹਾਂਜੀ ਹਾਏ ਅੱਬਾ ਜੀ ਯਾਦ ਕਰਾਤ ਹਾਂਜੀ ਅੱਲਾ ਕਰੇ ਤੁਹਾਨੂੰ ਭੁੱਲ ਜਾਣ ਕਿਤੇ ਲੱਗਦਾ ਕੋਈ ਬੈਠੇ ਨੇ ਇਹ ਆਖਰੀ ਸੂਟ ਵੀ ਅੱਬਾ ਜੀ ਨੇ ਨੀਲਾ ਹੀ ਪਾਇਆ ਸੀ। ਅੱਛਾ ਹਾਂਜੀ ਲੈ ਲੋ ਕੱਪੜੇ ਨਹੀਂ ਭਾਜੀ ਅਸੀਂ ਤੁਹਾਨੂੰ ਕਹਿੰਦਾ ਇਹ ਗੱਲ ਹੀ ਕਿ ਲਵੋ ਸਿਰ ਤੇ ਤੁਹਾਡੀ ਮਿਹਰਬਾਨੀ ਨੰਗੇ ਸਿਰ ਨਾਲ ਬਹੁਤ ਪੈੜੇ ਲੱਗਦੇ ਆ। ਨਹੀਂ ਜਗ੍ਹਾ ਦਾ ਹਿੱਸਾ ਲੈਣਾ ਹੈ ਜਾਂ ਅੱਬੇ ਦਾ ਹਿੱਸਾ ਲੈ ਕੇ ਇੱਥੋਂ ਜਾਣਾ ਆ ਯਾਦ ਲਿਆ ਵੀ ਅੰਦਰੋਂ ਪੈਸੇ ਲਿਆ ਮੈਂ ਸੀ ਜਾਈਏ ਹੁਣ ਨਹੀਂ ਘਰ। ਪੈਸੇ ਅੰਦਰ ਮੈਂ ਬੈਂਕ ਖੋਲਿਆ ਵਾ ਪੈਸੇ ਲੈ ਕੇ ਘਰ 'ਚ ਕੋਈ ਪੈਸਾ ਨਹੀਂ ਹੈਗਾ ਇਸ ਟਾਈਮ। ਨਹੀਂ ਭਾਈ ਜੀ ਉਹ ਬੁਲਾ ਕੇ ਪਟਵਾਰਖਾਨੇ ਚੱਲੋ ਸਾਡੇ ਨਾਲ ਤੇ ਉਹਦਾ ਮਕਾਓ ਉਹ ਯਾਰ ਭਾਈ ਮੇਰੀ ਸੁਣੋ ਗੱਲ ਐਡੀ ਜਲਦੀ ਨਹੀਂ ਹੋ ਸਕਦਾ ਹਜੇ ਅੱਬਾ ਜੀ ਕੱਲ ਗਏ ਆ। ਉਹ ਕੱਲ ਕਿੱਥੇ ਗਏ ਨੇ ਯਾਰ ਕੱਲ ਗਏ ਨੇ ਇੰਜ ਜਿਵੇਂ ਕੁੱਲਾਂ ਤੋਂ ਉੱਠ ਕੇ ਅਸੀਂ ਤੇਰੇ ਨਾਲ ਗੱਲ ਕਰਨ ਲੱਗ ਪਏ ਉਹ ਸਾਲ ਹੋ ਗਿਆ ਸਾਨੂੰ ਹਜੇ ਤੱਕ ਤੇ ਅੰਦਰੋਂ ਅੱਬਾ ਜੀ ਦੀ ਖੁਸ਼ਬੂ ਨਹੀਂ ਗਈ।
ਓਏ ਮੇਰੇ ਅੱਲਾ ਉਹਨੂੰ ਸਮਝਾ ਲੈ, ਮੈਨੂੰ ਨਾ ਵੇਖ ਮੇਰੀਆਂ ਅੱਖਾਂ ਲਾਲ ਹੋਣ ਡਈਆਂ ਨੇ, ਲਾਲ ਹੋਣ ਡਈਆਂ ਨੇ। ਰੱਬ ਦਾ ਖੂਨ ਡੁੱਲਣ ਡਿਆ ਇਹਨੂੰ ਸਾਫ਼ ਕਰ ਇਹਨੂੰ ਲਓ। ਇਹਨੂੰ ਸਮਝਾ ਲੈ, ਇਹਨੂੰ ਸਮਝਾ ਕੀ ਲੈ। ਸਮਝਾ ਆਸਤਾ ਬੋਲ ਮੇਰਾ ਭਰਾ ਹੈ ਉਹ। ਉਹਨੂੰ ਕਹੋ ਫਿਰ ਉਹ ਦੇਵੇ ਜਿਹੜਾ ਹਿੱਸਾ ਬਣਦਾ ਅੱਛਾ ਤੇਰਾ। ਵੀਰਾ ਅਸੀਂ ਕੋਈ ਹਿੱਸੇ ਦੇ ਚਾਹਨਾ ਵੀਰ ਕੋਲ ਉੱਥੇ ਜਾਣਾ ਹੈ ਜਾਂ ਉਹਨੂੰ ਇੱਥੇ ਬੁਲਾਣਾ ਜਾਂ ਹੈ? ਭਾਵੇਂ ਮੇਰੀ ਗੱਲ ਸੁਣੋ, ਨਾਲ ਦੂਸਰੀ ਗੱਲ ਸਾਰੇ ਭੈਣ ਭਰਾ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਦਾਨ ਤੁਹਾਨੂੰ ਦੱਸਿਆ ਤੇ ਐਵੇਂ ਛੋਟਾ ਭਰਾ ਬਾਹਰ ਗਿਆ। ਨਹੀਂ ਬਾਹਰੋਂ ਆਵੇਗਾ ਤੇ ਮੈਨੂੰ ਹਿੱਸਾ ਉਦੋਂ ਰਹਿ ਕੀ ਜਾਣਾ ਹੈ? ਸਾਰਾ ਤਾਂ ਖਾ ਜਾਣਗੀਆਂ ਭਰਜਾਈਆਂ ਮੇਰੀਆਂ, ਉਹਦੇ ਪੇਕੇ ਖਾ ਜਾਣਗੇ। ਹੁਣ ਨਾ ਮਿਲਿਆ, ਹੁਣ ਨਾ ਮਿਲਿਆ ਹਿੱਸਾ, ਹੁਣ ਨਾ ਮਿਲਿਆ। ਲੈ ਮੇਰੀ- ਇਸ ਲਈ ਨਹੀਂ ਮਿਲਣਾ ਕਿ ਉਹਨਾਂ ਨੇ ਸਾਰਾ ਕੁਝ ਵੇਚ ਕੇ ਤੇ ਭਰਾ ਬਾਹਰ ਭੇਜ ਦਿੱਤਾ। ਹਾਏ ਮੈਂ ਮਰ ਗਈ। ਓਏ ਨਹੀਂ, ਉਹ ਨਹੀਂ, ਉਹ ਹਾਂ। ਬਾਹਰ ਸਵੇਰ ਦਾ ਕ੍ਰਿਕਟ ਖੇਡਣ ਗਿਆ, ਅਜੇ ਘਰ ਨਹੀਂ ਆਇਆ, ਬਾਹਰ ਗਿਆ। ਮੈਂ ਕਹਿੰਦਾ ਦੁਬਈ ਘੱਲ ਦਿੱਤਾ। ਬਾਹਰ ਦੇ ਮੁਲਕ ਨਹੀਂ ਗਿਆ। ਉਹ ਨਹੀਂ ਭਾਈ ਨੇ, ਉਹ ਗਿਆ ਵੇ ਕ੍ਰਿਕਟ ਖੇਡਣ ਯਾਰਾਂ ਨਾਲ, ਅੱਛਾ ਵਾਪਸ ਆਂਦਾ ਹੈ ਨਾਲ ਸਾਰਿਆਂ ਨੂੰ ਬਿਠਾ ਕੇ, ਭਾਈ ਤਾਲਾ ਨੂੰ ਬਿਠਾ ਕੇ ਤੇ ਗੱਲ ਦਾ ਫੈਸਲਾ ਕਰ ਲੈਂਦੇ ਆ। ਉਹਨਾਂ ਨੇ ਆਣਾ ਹੈ ਕਿ ਅਸੀਂ ਉਹਨਾਂ ਦੇ ਘਰ ਜਾਈਏ ਫਿਰ। ਵੀ ਉਹਨਾਂ ਦੇ ਘਰ ਹੀ ਲੱਗੇ ਜਾਂਦੇ ਆ ਫਿਰ ਹੁਣ, ਕਿਉਂਕਿ ਉਹ ਤਾਂ ਆਏ ਸਨ 2 ਦਿਨ ਰਹਿ ਕੇ ਵਾਪਸ ਪਿੱਛੇ ਗੁਜਰਾਣੇ ਚਲੇ ਗਏ ਆ। ਆਹੋ ਹਾਂਜੀ ਨਹੀਂ ਤੇ ਤੁਹਾਡੇ ਕੋਲ ਟਾਈਮ ਹੈਗਾ ਗੁਜਰਾਣੇ ਜਾਣ ਟਾਈਮ ਹੀ ਟਾਈਮ ਆ, ਵਿਹਲਾ ਹੀ ਹੁੰਦਾ ਸਾਰਾ ਦਿਨ, ਹੋਰ ਕੀ ਕਰਨਾ। ਆਹੋ ਮੈਂ ਤਾਂ ਵਿਹਲੇ ਹੀ ਆ, ਪੁੱਛ ਤੇ ਸਹੀ ਨਾ, ਵਿਹਲੇ ਰਹਿ ਕੇ ਪੈਸੇ ਹੁੰਦੇ ਸਾਨੂੰ ਹਨਾ, ਤਾਂ ਹੀ ਘਰ ਚੱਲਦਾ ਹਨਾ। ਵਿਹਲੇ ਰਹਿੰਦੇ ਆ ਅਸੀਂ ਤੇ, ਪਿਓ ਦੇ ਹਿੱਸੇ ਤੋਂ ਲੜਨ ਡਏ ਹੋ, ਲੱਖ ਲਾਹਨਤ ਤੁਹਾਡੇ ਤੇ। ਨਾ ਕੋਈ ਮੈਂ ਨਹੀਂ ਲੜਨ ਦਿਆ, ਉਹਨੂੰ ਤੁਸੀਂ ਘਰੋਂ ਸਿਖਾ ਕੇ ਲੈ ਕੇ ਆਏ ਹੋ। ਮੈਂ ਨਹੀਂ, ਪੁੱਛ ਲੋ, ਮੈਂ ਨਹੀਂ ਕਿਹਾ। ਇਹ ਬੰਦੇ ਹੀ ਹੁੰਦੇ ਆ ਜਿਹੜੇ ਬੁੱਢੇ ਨੂੰ ਅੱਗੋਂ ਸਿਖਾਉਂਦੇ ਆ ਕਿ ਜਾ ਕੇ ਆਪਣੇ ਘਰੋਂ ਹਿੱਸਾ ਲੈ ਕੇ ਆਓ। ਨਹੀਂ ਭਾਈ ਮੈਂ ਨਹੀਂ, ਪੁੱਛ ਲੋ, ਪੁੱਛ ਹਿੱਸਾ ਲੋ। ਦੇ ਹੀ ਦੇਣਾ, ਦੌੜੀਆਂ ਨਾ ਹਿੱਸਾ ਦੇਣ ਤੋਂ ਮੈਨੇ। ਮਰਨਾ ਜਾਨ ਅੱਲਾ ਨੂੰ ਦੇਣੀ ਹੈ, ਠੀਕ ਹੈ ਨਾ। ਮਰਨ ਵਾਲੀ ਤੂੰ ਹੋ ਗਈ ਹੈ। ਮੈਂ ਉਹ ਵੈਸੇ ਗੱਲ ਕਰਨ ਆ ਕਿ ਤੂੰ ਯਾਦ ਰੱਖੀ, ਝੂਠ ਨਾ ਬੋਲੀ। ਇਹਨੂੰ ਦੱਸ ਮੈਂ ਕਦੀ ਤੈਨੂੰ ਕਿਹਾ ਕਿ ਜਾ ਕੇ ਭਰਾਵਾਂ ਕੋਈ ਹਿੱਸਾ ਲੈ ਲਓ। ਮੈਂ ਗੱਲਾਂ ਚ ਕਹਿੰਦੇ ਰਹਿੰਦੇ ਨੇ, ਉਂਝ ਨਹੀਂ ਕਹਿੰਦੇ। ਨਹੀਂ ਹੁਣ ਗੱਲਾਂ 'ਚ ਮੈਂ ਇਹ ਕਹਿਣਾ ਕਿ ਯਾਰ ਛੱਡ ਦੇ, ਤੂੰ ਕਾਹਦੇ ਲਈ 24 ਘੰਟੇ ਹਿੱਸਾ ਇਹ ਗੱਲਾਂ ਨਾ ਕਰਿਆ ਕਰ। ਕੱਲ ਸੁਣ ਲੈ, ਕੱਲ ਦੀ ਗੱਲ। ਹਾਂ ਬਾਥਰੂਮ ਨਹੀਂ, ਆਹੋ ਉਹਦੀ ਥੋੜੀ ਜਿਹੀ ਕੰਧ ਜੀ ਟੁੱਟ ਗਈ ਏ ਅੱਛਾ। ਤੇ ਮੈਨੇ ਕਿਹਾ ਕਿ ਕੰਧ ਬਣਵਾ ਦੇ, ਤੇ ਕਹਿੰਦਾ ਜਾ ਜਿਹੜਾ ਹਿੱਸਾ ਲੈਣਾ ਉਹਦੀ ਬਣਵਾ ਲਵੀਂ। ਫਿਰ ਕਹਿੰਦਾ ਚੱਲ ਇਹ ਮੈਂ ਕੀ ਗੱਲ ਹੈ ਭਾਈਆ, ਤੁਹਾਡੇ ਘਰ ਦੀਆਂ ਲੈਟਰੀਨਾਂ ਵੀ ਅਸੀਂ ਬਣਾਉਣੀਆਂ? ਯਾਰ ਨਾਲ ਦਿਆਂ ਕੋ ਜਿਹੜੀ ਕੰਧ ਸੀ ਵਿਚਲੀ, ਨਾਲ ਦਿਆਂ ਕੋ ਵੀ ਹਿੱਸਾ ਲੈਣਾ ਸੀ ਨਾ। ਮੈਂ ਕਿਹਾ ਉਧਰੋਂ ਉਹਨਾਂ ਕੋਲੋਂ ਹਿੱਸਾ ਲੈਣਾ ਤੇ ਉਹਦੇ ਚੋਂ ਬਣਵਾ ਲਈ, ਇਹਨੇ ਤੁਹਾਡੇ ਹਿੱਸੇ 'ਚ ਪਾਤੀ। ਉਹ ਮੈਂ ਕਿਹਾ ਕਿਤੇ ਅੱਬੇ ਦੀ ਹਿੱਸੇ ਭਾਈ ਨੇ ਭਾਂ ਤਾਲਬ ਹੋਣਗੇ ਤੇ ਫਿਰ ਬੈਕ ਗੱਲ ਹੋਏਗੀ। ਨਹੀਂ ਹਿੱਸੇ ਇੱਥੇ ਹਿੱਸਿਆਂ ਦਾ ਨਹੀਂ ਗੱਲ, ਰੌਲਾ ਅੱਲਾ ਮਾਫ ਕਰੇ। ਹਿੱਸਾ ਬਾਜੀ ਦੇਣਾ ਹੈ, ਧੀਆਂ ਪੈਣਾ ਕੀ ਗੱਲ ਹੈ? ਇੰਨਾ ਹਿੱਸਾ ਹੀ ਇਹਦਾ ਮੇਰੇ ਖਿਆਲ 20 ਕਿਲੋ ਦਾ। ਕੀ ਗੱਲ ਹੈ, ਕੁਰਬਾਨੀ ਦਾ ਹਿੱਸਾ ਪਾਈ ਜਿਹੜਾ ਐਡਾ ਹਿੱਸਾ ਲੈਣਾ? ਨਹੀਂ ਕੁਰਬਾਨੀ 21 ਕੁਰਬਾਨੀਆਂ ਦਾ ਹਿੱਸਾ ਪੈਣਾ ਤੁਹਾਡਾ। ਓਏ ਓਏ ਵੱਡੇ ਜਾਨਵਰ ਚ 7 ਹਿੱਸੇ ਹੁੰਦੇ ਆ, 21 ਨਹੀਂ ਉਸ ਤੋਂ ਵੱਡੇ 'ਚ ਵੀ ਹੁੰਦਾ ਨਾ, ਊਠ ਤੋਂ ਜਿਹੜਾ ਛੋਟਾ ਹੁੰਦਾ ਥੋੜਾ ਜਿਹਾ, ਊਠ ਤੋਂ ਛੋਟਾ ਹੁੰਦਾ। ਉਹਦੇ 'ਚ 21 ਨਹੀਂ ਹੁੰਦੀਆਂ ਕੁਰਬਾਨੀਆਂ। ਊਠ ਦੀਆਂ ਕਿੰਨੀਆਂ ਹੁੰਦੀਆਂ? ਹੁੰਦੀਆਂ ਵੀ 7 ਹੀ ਹੁੰਦੀਆਂ ਨੇ। ਅੱਛਾ ਊਠ ਦੀਆਂ 21 ਨਹੀਂ ਹੁੰਦੀਆਂ? ਕੀ ਗੱਲ ਹੈ, ਸਵਾਰੀਆਂ ਬਣੀਆਂ ਉਹਦੇ 21 ਅੱਛਾ ਉਹਦੀਆਂ ਵੀ 7 ਹੁੰਦੀਆਂ ਵੀ 7 ਹੀ ਹੁੰਦੀਆਂ ਨੇ। ਤੇ ਗਾਂ ਦੀਆਂ, ਸੱਤ ਹੁੰਦੀਆਂ ਨੇ। ਬੱਚੇ ਦੀਆਂ, ਬੱਚੇ ਦੀ ਵੀ 7 ਹੀ ਹੁੰਦੀਆਂ। ਤੇ ਕੱਟੇ ਦੀਆਂ, 7 ਤੇ ਭੇਡੂ ਦੀਆਂ। ਤੇ ਝੋਟੇ ਦੀਆਂ। ਹਾਏ ਮੈਂ ਮਰ ਗਈ, ਮੇਰੇ ਵੀਰ ਨੂੰ ਕਹਿਤਾ ਝੋਟਾ। ਹਾਏ ਉਹ ਹੈ ਯਾਨੀ ਕਿੰਨਾ ਕੂਏ, ਤੇ- ਉਹ ਤਾਂ ਖਾਂਦਾ ਪੀਂਦਾ ਯਾਰ, ਸੁੱਕ ਕੇ ਟੀਲਾ ਹੋ ਗਿਆ। ਵੇ ਅੱਬਾ ਅਸੀਂ ਭੈਣ ਭਰਾ ਸੁੱਕਦੇ ਅੱਬਾ। ਸਬਰ, ਇਹ ਸਬਰ। ਗੱਲ ਕਿੱਥੋਂ ਲੱਭ ਗਿਆ? ਮੈਂ ਇੱਥੇ ਨਾ ਕਿਸੇ ਨੂੰ ਕਹਿ ਕੇ ਵੱਡੇ ਬੰਦੇ ਨੂੰ ਕਬਰਸਤਾਨ ਤੁਹਾਡੇ ਘਰ 'ਚ ਸ਼ਿਫਟ ਕਰਾਣਾ। ਇਹ ਫੈਸਲਾ ਭਾਈ ਤਾਲਬ ਨੇ ਕਰਨਾ, ਮੇਰੇ ਹੱਥ 'ਚ ਇਹ ਫੈਸਲਾ ਨਹੀਂਗਾ। ਨਾਲੇ ਅਸੀਂ ਧੀਆਂ ਭੈਣਾਂ ਦੇ ਹਿੱਸੇ ਦਿਆਂਗੇ। ਹਲੇ ਬੰਜ ਕੱਲ ਤੇ ਗਏ ਆ। ਕੱਲ ਯਾਰ ਕਿਹੜੇ ਗਏ ਨੇ? ਕੱਲ ਗਏ ਨੇ। ਤੂੰ ਪਾਗਲ ਤੇ ਨਹੀਂ? ਆਸਤਾ ਮੇਰੇ ਵੀਰ ਨੂੰ ਜਨ ਮਾਰ, ਮੈਂ ਤੈਨੂੰ ਦੱਸਾਂ। ਭਾਈ ਮਰਿਆ ਬੜੀ ਦੇਰ ਹੋ ਗਈ, ਇੰਜ ਭੈਣਾਂ ਦੇ ਹਿੱਸੇ ਨਹੀਂ ਖਾਦੇ ਜਾਂਦੇ। ਭਾਈ ਨੇ ਹਿੱਸਾ ਦਿਆਂਗੇ, ਅਸੀਂ ਕਿਹੜਾ ਕਹਿਣਾ ਕਿ ਨਹੀਂ ਦਿਆਂਗੇ, ਲੇਕਿਨ ਗੱਲ ਇਹ ਕਿ ਲੋਕ ਕੀ ਕਹਿਣਗੇ ਕਿ ਹਲੇ ਆਪਾਂ ਜੀ ਕੱਲ ਗਏ ਆ ਤੇ ਇੱਥੇ ਹਿੱਸੇ ਪੈ ਗਏ। ਇਹ ਵੀ ਲੋਕ ਕੀ ਕਹਿੰਦੇ ਨੇ, ਜਦੋਂ ਦਾ ਪਿਓ ਮਰਿਆ ਸਾਲ ਹੋ ਗਿਆ, ਨਾ ਕਦੇ ਮੇਰੀ ਜੁੱਤੀ, ਨਾ ਕੱਪੜਾ, ਨਾ ਕੋ ਖਾਣ ਨੂੰ। ਉਹ ਦਫਾ ਕਰ ਪਰਾਂ, ਅਸੀਂ ਕੋਈ ਜੁੱਤੀ, ਇਹਨਾਂ ਦੀ ਜੁੱਤੀ ਕੱਪੜੇ ਤੇ ਪਏ ਆ। ਮੱਲੇਦਾਰ ਪੁੱਛਦੇ ਨੇ ਤੇਰੇ ਵੀਰ ਆਏ ਨੇ, ਕੀ ਲਿਆਏ ਨੇ? ਮੈਂ ਕਹਿੰਦੀ ਮਰ ਗਿਆ ਮੇਰਾ ਪਿਓ, ਮੇਰਾ ਪਿਓ ਮਰ ਗਿਆ। ਐ ਲੋਕੋ। ਸ਼ਬਰਾਤਾਂ ਤੇ ਇਦਾਂ ਤੇ ਤੈਨੂੰ ਸਾਰਾ ਜੁੱਤੀ ਕੱਪੜਾ ਦਿੱਤਾ, ਕਿਉਂ ਨਹੀਂ ਦਿੱਤਾ? ਕਿਹੜੀਆਂ ਇਦਾਂ ਸ਼ਬਰਾਤਾਂ ਦੇ ਦਿੱਤਾ ਹੀ? ਜੁੱਤੀ ਕੱਪੜਾ ਕਿਹੜੀਆਂ ਤੇ ਦਿੱਤਾ ਹੀ? ਅੱਲਾ ਮਾਫ ਕਰੇ, ਅਸੀਂ ਤੁਹਾਡੇ ਜੁੱਤੀ ਕੱਪੜੇ ਤੇ ਬੈਠੇ ਆ। ਮੈਂ ਈਦ ਦੇ ਉੱਤੇ ਉਹਨੂੰ ਪੁੱਛ, ਨਵੇਂ ਮੋਚੀ ਕੋਲੋਂ ਜੁੱਤੀ ਗੰਢਾਤੀ ਸੀ ਪੁਰਾਣੀ। ਉਹ 3 ਸਾਲ ਪੁਰਾਣੀ ਜੁੱਤੀ ਭੈਣ ਸੀ। ਮੇਰੀ, ਇਹ ਅੱਬਾ ਜੀ ਦਾ ਸਾਲਾਨਾ ਖਤਮ ਹੋਇਆ। ਸਾਲਾਨਾ ਇਹ ਜਿਹੜਾ ਸੂਟ ਪਾਇਆ ਨਾ ਭਾਈ ਨੇ, ਇਹ ਉਹਦੇ ਅੱਬਾ ਜੀ ਦੇ ਖਤਮ ਜੀ ਰੱਖਿਆ ਸੀ। ਅੱਬਾ ਜੀ ਦਾ ਸੂਟ ਉਹ ਤੁਸੀਂ ਤੇ ਪਿਓ ਦੇ ਖਤਮ ਵਾਲਾ ਸੂਟ ਆਪ ਘਰ ਰੱਖ ਲਿਆ ਸੀ। ਓਏ। ਤੁਸੀਂ ਕਿਸੇ ਨੂੰ ਕੀ ਦੇਣਾ? ਮੰਮੀ ਕਵਾਂ ਉਹ ਮੇਰਾ ਜਿਹੜਾ- ਪਿਓ ਤੇਰੇ ਚ ਕਿਉਂ ਨਜ਼ਰ ਆਉਂਦਾ ਜਦੋਂ ਤੂੰ ਆ ਸੂਟ ਪਾਉਣਾ? ਉਹਦੇ ਤੇਰੇ ਤੇ ਝਲਕ ਪੈਂਦੀ ਮੇਰੇ ਪਿਓ ਦੀ। ਮੈਂ ਸੂਟ ਲਾ ਕੇ ਤੇਰੇ ਪਿਓ ਦੀ ਕਬਰ ਤੇ ਪਾਵਾਂਗਾ, ਠੀਕ ਹੈ ਨਾ? ਨਾ, ਨਾ। ਉਹਨੂੰ ਵੀ ਠੰਡ ਪੈ ਜਾਏਗੀ, ਤੈਨੂੰ ਵੀ ਠੰਡ ਪੈ ਜਾਏਗੀ।
ਠੰਡ ਪੈ ਜੇ ਕੀ ਗੱਲ ਸੂਟ ਤੇ ਬਰਫ਼ ਲਾਈ ਆ ਨਹੀਂ ਠੰਡ ਪੈ ਜੇ ਤੁਹਾਨੂੰ ਕਿਉਂ ਨਹੀਂ ਖਿਆਲ ਆਉਂਦਾ ਯਾਰ? ਉਹ ਯਾਰ ਦੇ ਦਿਆਂਗੇ ਭਾਣ ਹਿੱਸਾ ਕੀ ਗੱਲ ਹੈ ਤੁਹਾਨੂੰ ਤੁਹਾਡੇ ਅੱਬਾ ਜੀ ਨੇ ਹਿੱਸਾ ਦਿੱਤਾ ਹਜੇ ਤੱਕ ਬਾਹਰੋਂ- ਆਪ ਤੁਸੀਂ ਤੀਜੀ ਮੰਜ਼ਿਲ ਤੇ ਰਹਿੰਦੇ ਪਏ ਹੋ ਇੱਕ ਕਮਰਾ ਤੁਹਾਡੇ ਕੋਲ ਹੈਗਾ ਤੇਰੇ ਭਰਾ ਦੇ ਨੂੰ ਹਿੱਸਾ ਨਹੀਂ ਦੇਣ ਦੇ ਯਾਰ ਹਜੇ ਤੱਕ ਮੈਂ ਸਾਡਾ ਭਰਾਵਾਂ ਦਾ ਸਲੂਕ ਹੀ ਬੜਾ ਭਾਜੀ, ਅਸੀਂ ਮੰਗਦੇ ਹੀ ਨਹੀਂ, ਅਸੀਂ ਨਹੀਂ ਮੰਗਦੇ ਇੱਕ ਦੂਜੇ ਕੋਈ ਹਿੱਸਾ। ਉਹ ਦਿੰਦੇ ਜੀ ਨਹੀਂ ਐਵੇਂ ਨਹੀਂ ਭਾਜੀ ਦਿੰਦੇ। ਇਹੋ ਜੀ ਗੱਲ ਨਾ ਕਰ, ਮੈਂ ਤੇ ਸਿੱਧੀ ਉੱਠ ਕੇ ਉਹਨਾਂ ਦੇ ਕੋਲ ਚਲੇ ਜਾਣਾ ਈ। ਹਾਂ। ਵੀ ਹਿੱਸਾ ਦਿਓ, ਨਹੀਂ ਤਾਂ ਮੈਂ ਛੱਤ ਉਹਨਾਂ ਦੀ ਢਾਹ ਕੇ ਆ ਜਾਵਾਂਗੀ। ਇਹ ਕੋਈ ਗੱਲ ਹੈ, ਕੋਈ ਹਿੱਸਾ ਇਹਨੂੰ ਨਾ ਦੇਣ। ਨਹੀਂ। ਕੱਲ ਉਧਰ ਜਾਣਾ ਹੀ ਅਸੀਂ। ਜਿੰਨੇ ਕਹੋਗੇ ਇਸ ਹਿੱਸੇ ਤੋਂ ਪਹਿਲੇ ਤੂੰ ਆਪਣਾ ਹਿੱਸਾ ਲੈਣਾ ਹੀ। ਇਹ ਲਵਾਂਗੇ। ਹਾਂ। ਆਹੋ ਕੱਲ ਉਧਰੋਂ ਜਾ ਕੇ ਤੇ ਹੋ ਸਕਦਾ ਉੱਥੋਂ ਹੀ ਤੂੰ ਅੱਬੇ ਕੋਲ ਟੁਰ ਜੇ। ਅੱਬੇ ਕੋਲ ਹੈ ਆਹੋ ਉਹ ਭਰਜਾਈ ਮੇਰੀ ਵੀ ਅੱਗੋਂ ਇੰਜਦੀ ਹੈ ਨਾ ਲੜਾਕੀ ਜੀ। ਮੈਂ ਤਾਂ ਬੋਲਦੀ ਨਹੀਂ ਆ, ਭਰਜਾਈ ਤੇਰੀ ਹੋਵੇਗੀ। ਇਹ ਨਹੀਂ ਉਹ ਹੁਣ ਬਾਹਰ ਬੋਲਦੀ, ਉਦੋਂ ਦੀ ਗੱਲ ਸੁਣੀ ਕੋਈ ਇਹਦੀ ਇੱਥੇ? ਨਹੀਂ, ਨਹੀਂ, ਆਵਾਜ਼ ਮੈਂ- ਸੁਣੀ ਹੈ? ਇੰਜ ਲੱਗਦਾ ਜਿਵੇਂ ਇਸ ਘਰ ਦੇ ਵਿੱਚ ਖਰੇ ਕਿੰਨੇ ਕੁ ਰਹਿਣ ਭੈਣ ਦੇ। ਸਾਡੀ ਬਹੁਤ ਨੇਕ ਇਨਸਾਨ ਆ ਕਦੀ ਉਹਦੀ ਉੱਚੀ ਆਵਾਜ਼ ਨਾਲ ਉਹਨੇ ਆਪਣੇ ਬੰਦੇ ਅੱਗੇ ਗੱਲ ਨਹੀਂ ਕੀਤੀ ਹੈਗੀ ਇੰਜ ਹੀ ਗੱਲ ਹੈ, ਮੈਨੂੰ ਪਤਾ, ਮੈਨੂੰ ਠੀਕ ਪਤਾ। ਹੈ ਐਡੀ ਫਰਮਾ ਬਰਦਾਰ ਤਾਂ ਕਿਸੇ ਨੂੰ ਕੁੜੀ ਦੇਣੀ ਸੀ ਚੰਗੇ ਖਾਨਦਾਨ ਦਾ ਵੀ ਫੋਲੋ ਨਾ ਤਾਂ ਨਹੀਂ ਲੱਭਦੀ ਹੈ। ਸ਼ਰੀਫ ਖਾਨਦਾਨ ਆ। ਸ਼ਰੀਫ ਖਾਨਦਾਨਾਂ 'ਚ ਵੀ ਨਹੀਂ ਲੱਭਦੀ ਇਹੋ ਜੀ। ਫਿਰ ਹੁੰਦੀ ਨਹੀਂ ਹੋਣੀ ਕੀ ਕੁੜੀ ਮੇਰੇ ਵਰਗੀ। ਨਹੀਂ ਦੂਜੇ ਖਾਨਦਾਨਾਂ 'ਚ ਤੇ ਬਹੁਤ ਹੁੰਦੀਆਂ ਨੇ ਕਿ ਕੁੜੀ ਲੈ। ਛੱਡੋ ਪਰਾਂ ਮੈਂ ਭਾਣ ਤਾਲਬ ਨੂੰ ਫੋਨ ਕਰਨ ਲੱਗਾ ਕੀ ਕਹਿਣ ਲੱਗੇ? ਦੱਸਣ ਲੱਗਾ ਵਾ ਕਿ ਭਾਣ ਆਏ ਤੇ ਨਾਲੇ ਪੀਨੋ ਕਪੱਤੀ ਆਈ ਹਿੱਸਾ ਮੰਗਣ ਵਾਸਤੇ ਮੇਰਾ ਨਾ ਦੱਸਣਾ, ਉਹਨਾਂ ਨੂੰ ਕਹਿਣਾ ਕਿ ਭਾਈ ਨਾਲ ਆਏ ਨੇ ਹਾਜੀ ਨਹੀਂ ਭਾਣ ਸਾਹਿਬ। ਤਾਲਬ ਕਰ ਲੈਂਦੇ ਨੇ ਗੱਲ ਪਈ ਉਹਨਾਂ ਨੂੰ ਕਹਿਣਾ ਹਾਜੀ ਸਾਹਿਬ ਆਏ ਨੇ ਤੇ ਉਹ ਨਹੀਂ ਬੋਲ ਰਹੇ, ਉਹ ਬਹੁਤ ਚੰਗੇ ਨੇ, ਉਹਨਾਂ ਨੇ ਨਹੀਂ ਕੋਈ ਗੱਲ ਕੀਤੀ। ਕਿਉਂ ਜੀ? ਤੇਰੇ ਤੋਂ ਮੈਨੂੰ ਕੀ ਲੋੜ? ਸਰਨਾਨ ਲਵੋ ਮੇਰੇ ਲੋ, ਅੱਲਾ ਮਾਫ ਕਰੇ ਸਾਡੇ ਘਰ ਹੈਲੋ। ਕੋਈ। ਕਿਉਂ ਨਾ ਲਈਏ, ਮੇਰਾ ਹੱਕ ਹੈਗਾ ਹੈ। ਭਾਣ ਤਾਲਬ ਅੱਛਾ ਹਾਂਜੀ ਭਾਣ ਆਏ ਨੇ ਬਾਜੀ ਤਾਂ ਸਾਡੇ ਕੁਝ ਕਹਿ ਨਹੀਂ ਉਹਨਾਂ ਰਹੀ ਕੋ ਹਾਜੀ ਸਾਹਿਬ ਆਏ ਨੇ ਤੇ ਉਹ ਹਾਜੀ ਸਾਹਿਬ ਆਏ ਨੇ ਹਾਂਜੀ ਹਾਂਜੀ ਉਹੀ ਗੱਲ ਮਕਾਨ ਰਫੜ ਮਕਾਨ। ਭੈਣ ਨੇ ਤਾਂ ਕੁਝ ਕਿਹਾ ਹੀ ਨਹੀਂ ਉਹੀ ਹਿੱਸਾ ਕਰੀ ਜਾਂਦੇ ਨੇ ਭਾਣ ਯਾਰ ਉਹਨੂੰ ਕਹੋ ਉਹ ਦੂਜੇ ਹਿੱਸੇ ਦੀ ਗੱਲ ਕਰਨ ਦੇ। ਔਰ ਦੂਸਰੇ ਹਿੱਸੇ ਦੀ ਵੀ ਗੱਲ ਕਰਨ ਦੇ ਕਹਿੰਦੇ ਜ਼ਕਾਤ ਵੀ ਦਿਓ ਸਾਨੂੰ ਜਿਹੜੀ ਸਾਲਾਨਾ ਕੱਢ ਦਿਓ ਮੈਂ ਕਿਹਾ ਮੈਂ ਨਹੀਂ ਗੱਲ ਇਹ ਵੇਖ ਲੈ ਫਿਰ ਮੈਨੂੰ ਹੁਣ ਤੇ ਫਿਰ ਮੈਨੂੰ ਉਹੀ ਗੁੱਸਾ- ਭੈਣ ਪਿਛਲੇ ਸਾਲ ਦਾ ਜਿਹੜਾ ਨੀਲਾ ਸੂਟ ਨਹੀਂ ਸੀ ਅੱਬਾ ਜੀ ਦਾ ਉਹੀ ਪਾ ਕੇ ਆਏ ਤੇ ਚੋਗੇ ਹੋਏ ਆ ਵੇਖ ਲੈ ਫਿਰ ਮੈਨੂੰ ਗੁੱਸਾ ਵੇ ਮੇਰੀਆਂ ਅੱਖਾਂ ਲਾਲ ਹੋਣ ਡਈਆਂ, ਖੂਨ ਡੁੱਲ ਜਾਏਗਾ ਨਾ ਕਰ, ਫਿਰ ਰਾਤ ਵੀ ਕਿਵੇਂ ਵੇਖ। ਮੇਰੀਆਂ ਅੱਖਾਂ ਲਾਲ ਹੋਣ ਡਈਆਂ, ਮੈਨੂੰ ਗੁੱਸਾ ਚੜ ਗਿਆ। ਤੈਨੂੰ ਪਤਾ ਫਿਰ ਮੈਂ ਕਿੱਡਾ ਕਰਨ ਨੇ ਨੀਵਾ ਬੋਲ ਤੇਰੀ ਆਵਾਜ਼ ਆਣ ਡਈ ਕਿੱਡਾ ਹੱਥ ਸੁੱਟਾ, ਤੁਹਾਨੂੰ ਪਤਾ ਨਾ ਕਿੱਡਾ ਹੱਥ ਸੁੱਟਾ ਮੈਂ। ਹੱਥ ਸੁੱਟ ਹੈਲੋ ਕਿਹੜਾ ਹੱਥ ਸੁੱਟਾ ਹੈ ਇਹ ਹੱਥ ਸੁੱਟ, ਇਹ ਹੱਥ ਸੁੱਟ। ਉਹ ਤਾਂ ਔਖਾ ਹੀ ਕਿਤੇ ਹੈ। ਚਲੋ ਠੀਕ ਹੈ ਭੈਣ ਅਸੀਂ ਫਿਰ ਪਿੰਡ ਆ ਰਹੇ ਹਾਂ ਠੀਕ ਹੈ ਕਿੱਥੇ? ਕਹਿ ਰਹੇ ਨੇ ਪਿੰਡ ਰਾਹ ਵਾਲੀ ਲੈ ਤੇ ਉੱਥੇ ਬੈਠ ਗੱਲ ਕਰ ਲੈ ਡੇਰੇ ਤੇ ਕਿਹਦੇ ਨਾਲ ਗੱਲ ਕਰ ਲੈ? ਭੈਣ ਤਾਲਬ ਨਾਲ ਮੈਂ ਕਰਦਾ ਹੀ ਨਹੀਂ, ਹੈ ਕਿਉਂ? ਇਹ ਸੁਣ ਰਹੇ ਨਾ ਭੈਣ ਮੈਂ ਨਹੀਂ ਗੱਲ ਕਰਨੀ, ਮੈਂ ਨਹੀਂ ਕਰਨੀ ਗੱਲ। ਅਸੀਂ ਭਰਾ ਕੋਲ ਜਾਣਾ ਹੈ ਉੱਥੇ। ਨਹੀਂ ਉਦੋਂ ਮੈਂ ਜੋ ਕਿਹਾ ਕਿ ਇੱਥੇ ਬਹਿ ਕੇ ਜਦੋਂ ਤੇਰਾ ਪਿਓ ਮਰਿਆ ਹਾਂ ਦੂਸਰੇ ਦਿਨ ਮੈਂ ਕਿਹਾ ਇੱਥੇ ਬਹਿ ਕੇ ਮੇਰੇ ਨਾਲ ਰੋਟੀ ਖਾ ਲਓ। ਅੱਗੋਂ ਕਹਿੰਦਾ ਲੈ ਮੈਂ ਤੇਰੇ ਨਾਲ ਰੋਟੀ ਖਾਵਾਂ। ਕੰਮ ਹੀ ਬੜਾ ਸੀ। ਕਿਹਦਾ? ਐਸੀ ਸੂਟ ਪਾ ਕੇ ਜਾਏਗਾ ਨਾ, ਵਿੱਚੋਂ ਪਿਓ ਨਜ਼ਰ ਆਏਗਾ, ਬਹਿ ਕੇ ਖਾਣਗੇ। ਉਹਨੂੰ ਵੀ ਇੰਨਾ ਹੀ ਕੰਮ ਸੀ, ਸਾਰੇ ਪਲੇਟਾਂ 'ਚ ਖਾਣ ਡਿਆ ਹਾਂ। ਪਿਓ ਦਾ ਉਹਨੂੰ ਇੰਨਾ ਕੰਮ ਸੀ, ਉਹ ਪਰਾਤ ਅੱਗੇ ਰੱਖ ਕੇ ਖਾਣ ਡਿਆ ਸੀ। ਚੱਲ ਉਹਨੂੰ ਕਹਿ ਦੇ ਵੀ ਦੇ ਗਾਲੀ ਅੱਧੀ ਸੀ ਤੇ ਅੱਗੋਂ ਕਹਿੰਦਾ ਮੁੱਕ ਗਈ। ਮੈਂ ਕਿਹਾ ਬਾਕੀ ਜਿਹੜੇ ਪਏ, ਕਹਿੰਦਾ ਮੈਂ ਸ਼ਾਮ ਨੂੰ ਨਹੀਂ ਖਾਣਾ। ਮੇਰਾ ਭਰਾ ਹਾਂਜੀ ਪਿਓ ਹਾਂਜੀ ਦਾ ਇਹ ਇੰਨਾ ਤੁਹਾਡੇ ਬਾਰੇ ਦੁੱਖ ਦੀ ਗੱਲ ਕਰ ਰਹੇ ਤੁਹਾਡੇ ਬਾਰੇ ਦੀ ਗੱਲ ਕਰ ਰਹੇ ਹਾਂਜੀ ਆਂਦਾ ਇੰਨਾ ਦੁੱਖ ਹੈ ਮੈਨੂੰ। ਭੈਣ ਕਹਿੰਦੇ ਨੇ ਆਓ ਜਰਾ ਤੁਹਾਨੂੰ ਫਿਰ ਇੱਜ਼ਤ ਅਫਜ਼ਾਈ ਕਰੀਏ ਤੁਹਾਡੀ ਕਿੱਥੇ? ਇੱਥੇ ਪਿੰਡ ਪਿੱਛੇ ਨੋ ਮੈਂ ਨਹੀਂ ਮਿਲਣਾ। ਉਹ ਕਹਿ ਰਹੇ ਨੇ ਮੈਂ ਨਹੀਂ ਮਿਲਣਾ ਨਾ ਬਈ ਨਹੀਂ ਨਹੀਂ ਅੱਜ ਆਣੇ ਆ ਭਾਜੀ, ਤੁਸੀਂ ਨਹੀਂ ਕਹਿ ਨਹੀਂ ਦਿਓ। ਉਹਨੂੰ ਕਹਿ ਦੇ ਹਾਜੀ ਸਾਹਿਬ ਨਹੀਂ ਆਉਣਾ। ਕਿੱਧਰ? ਨਹੀਂ ਉਹਨੇ ਕਹਿ ਦੇ ਨਾ, ਉਹਨੂੰ ਕਹੋ ਕਿ ਉਹਨੇ ਨਹੀਂ ਆਉਣਾ। ਇਹ ਕਿਵੇਂ ਭੈਣ ਉਹ ਕਹਿ ਕਹਿ ਰਿਹਾ ਦੇ? ਮੈਂ ਨਹੀਂ ਨਹੀਂ ਮੈਂ ਆਣ ਜਾਣਾ ਹੀ ਭਾਈ ਨਹੀਂ। ਤਾਲਬ ਕਹਿ ਰਿਹਾ ਜਿਵੇਂ 2 ਸਾਲ ਪਹਿਲੇ ਚੁੱਕ ਕੇ ਲੈ ਕੇ ਆਏ ਸਾਂ ਫਿਰ ਉਂਝ ਲੈ ਆਈਏ ਕਿੱਥੋਂ? ਜਿਵੇਂ ਘਰੋਂ ਚੁਕਵਾਇਆ ਸੀ ਜਦੋਂ ਲੜਾਈ ਹੋਈ ਸੀ ਉਦੋਂ ਖਰੇ ਕਿਹੜਾ ਮਸਲਾ ਸੀ ਜਾਂ ਮੈਂ ਕਿਹੜੀ ਸ਼ਰਾਫਤ ਚ ਗਿਆ ਹਾਂ। ਹੁਣ ਨਾ ਮੈਂ ਗਿਆ। ਕੀ ਤੇਰੀ ਉੱਥੇ। ਜ਼ਰੂਰਤ ਹੈ ਮੇਰਾ ਭਰਾ ਬੁਲਾਵੇ ਤੇ ਤੂੰ ਜਾਵੇਂ ਨਾ? ਕਿਹਦਾ? ਇਹ ਗੱਲ ਕਰੋ ਜੀ ਆਪ ਫਿਰ ਉਹ ਕਹਿੰਦਾ ਤਾਂ ਕਿ ਮੇਰੀ ਨਹੀਂ ਮੈਂ ਆਵਾਜ਼ ਸੁਣੋ। ਕਰਨੀ ਨਹੀਂ, ਗੱਲ ਵੀ ਨਹੀਂ ਮੇਰੀ ਆਵਾਜ਼ ਕਰਨੀ। ਸੁਣ ਲਓ ਨਾ ਜ਼ਰਾ ਮੈਂ- ਭੈਣ ਤਾਲਬ ਆ ਮੈਨੂੰ ਮੇਰੀਆਂ ਅੱਖਾਂ ਵੇਖਣੀ ਖੂਨ ਮੈਂ ਉਤਰਿਆ। ਖੂਨ ਕੱਢਣਾ। ਫਿਰ ਇਹਨੂੰ ਮਨਾ ਕਰ ਲਾ, ਵੀ, ਕਾਕਾ ਮੇਰੀ ਗੱਲ ਨਾ ਕਰਾਉਣਾ। ਮੇਰਾ ਮਿੰਟ ਬਾਅਦ ਇੱਥੇ ਅੱਖਾਂ ਵਿਖਾਉਣ ਡਿਆ ਕੀ ਗੱਲ ਹੈ ਉਹ ਆਈ ਹਸਪਤਾਲ 'ਚ ਲੱਗੀ ਹੈ ਮੇਰਾ ਨਾ ਟੈਂਪਰਾਮੈਂਟ ਹੁਣ ਚੇਂਜ ਹੋ ਜਾਣਾ ਥੋੜਾ ਜਿਹਾ। ਅੱਖਾਂ ਵੇਖ। ਭੈਣ ਉਹਨਾਂ ਦਾ ਜਿਹੜਾ ਨਾ ਸਿਰ ਲਾਲ ਹੋਣ ਡਿਆ ਤਾਂ ਕਹਿੰਦੇ ਮੇਰਾ ਟੈਂਪਰਾਮੈਂਟ ਓਏ ਚੇਂਜ ਅੱਖਾਂ ਲਾਲ ਹੋਣ ਡਈਆਂ ਅੱਛਾ ਅੱਖਾਂ ਲਾਲ ਹੋਣ ਡੀਆਂ ਉਹਨਾਂ ਦੀਆਂ ਹਾਂ। ਡੰਗਰਾ ਜਿਹਾ ਤੈਨੂੰ ਵੀ ਸਮਝ ਨਹੀਂ ਆਉਂਦੀ। ਤੁਹਾਨੂੰ ਡੰਗਰ ਕਹਿ ਰਹੇ ਨੇ ਡੰਗਰ ਓ ਯਾਰ ਤੈਨੂੰ ਮੈਂ ਕਹਿਣ ਡਿਆ ਤੁਹਾਨੂੰ ਹੀ ਕਿਹਾ ਨੇ ਹਾਂਜੀ ਉਹ ਉਹ ਕਹਿੰਦਾ ਬਾਹਰ ਉਹਨਾਂ ਨੂੰ ਮੱਝਾਂ ਕਿਹਾ ਨਹੀਂ ਬੰਨੀਆਂ ਹੋਈਆਂ, ਉਹਨਾਂ ਨੂੰ ਕਹਿੰਦੇ ਪਏ ਡੰਗਰ ਸਾਈਡ ਤੇ ਬਾਜੀ ਬੰਨ੍ਹੋ। ਪੀਨੋ ਕਹਿ ਰਹੀ ਹੈ ਕਿ ਭਾਈ ਤਾਲੋ ਨੂੰ ਬਾਹਰ ਬੰਨੋ ਜਿੱਥੇ ਮੱਝਾਂ ਬੰਨੀਆਂ ਹਾਏ ਮੈਂ ਮਰ ਗਈ ਵੇ ਵੀਰਾ, ਆ ਛੋਟਾ ਵੀਰ ਝੂਠ ਮਾਰਦਾ ਪਿਆ, ਮੈਂ ਤਾਂ ਤਰਸ ਗਈਆਂ ਤੈਨੂੰ ਵੇਖ ਬਾਜੀ ਕੇ। ਤੇ ਭਾਈ ਇੰਨਾ ਦੁਖੀ ਹੋਈ ਹੈ ਬੰਦੇ ਨੂੰ ਵੀਰ ਕਹਿ ਰਹੀ ਹੈ ਛੋਟਾ ਓ ਯਾਰ
ਤੈਨੂੰ ਕਹਿਣ ਡਈ ਮੈਨੂੰ ਨਹੀਂ ਕਹਿਣ ਡਈ। ਭਾਈ ਨੇ ਤੁਹਾਨੂੰ ਤੂੰ ਕਰਕੇ ਬੁਲਾ ਰਹੇ ਆ ਕਿ ਵੇਖ ਲਾਂਗੇ ਕਿਹੜਾ ਤਾਲਬ ਆ। ਤੂੰ ਕੌਣ ਆ? ਭਾਈ ਤਾਲਬ ਵੱਡੇ ਵਾਲੇ। ਅੱਛਾ ਹਾਂਜੀ, ਉਹ ਜਿਨ੍ਹਾਂ ਨੇ ਤੁਹਾਨੂੰ ਨਹੀਂ ਵਲੀਮੇ ਤੇ ਚਪੇੜਾ ਮਾਰੀਆਂ ਸਨ। ਆਹੋ ਉਹ ਹੀ ਆ। ਮੈਂ ਹੀ ਕਰਾਂ? ਉਹ ਕਰਨ ਮੈਂ ਕੀ ਕਰਾਂ ਫਿਰ? ਇਹ ਗੱਲ ਕਰੋ ਭਾਈ ਕਰ। ਨਹੀਂ ਮੈਂ ਨਹੀਂ, ਉਹ ਮੈਂ ਗੱਲ ਓਏ ਫਿਰ ਗੱਲ ਤਾਂ ਕਰੋ ਨਾ, ਕੰਨ ਲਾਓ ਯਾਰ, ਗੱਲ ਤਾਂ ਕਰੋ ਨਾ। ਪਰਾਂ ਰੱਖ ਇਹਨੂੰ, ਪਰਾਂ ਰੱਖ। ਡਰ ਗਿਆ ਮੇਰੇ ਭਰਾ ਮੈਂ ਕੋਲੋਂ? ਕਿਹਦੇ ਕੋਲੋਂ? ਮੇਰੇ ਭਰਾ ਕੋਲੋਂ। ਐ ਵੇਖ ਮੇਰੀਆਂ ਅੱਖਾਂ ਲਾਲ ਹੋਣ ਡਈਆਂ। ਅੱਖਾਂ ਲਾਲ ਹੋ ਰਹੀਆਂ, ਭੈਣ ਦਾ ਬਲੱਡ ਪ੍ਰੈਸ਼ਰ ਹਾਈ ਹੋ ਰਿਹਾ। ਮੈਨੂੰ ਨਾ ਯਾਰ, ਚਲੋ ਠੀਕ ਇੱਥੇ ਹੈ। ਕੰਮ ਖਰਾਬ ਹੋ ਜਾਣਾ। ਮੈਂ ਕਰਨਾ ਤੁਹਾਨੂੰ ਫੋਨ। ਓਕੇ ਬੰਦ ਕਰ ਵੀਰ। ਚੱਲ ਵੀਰਾ ਹੁਣ ਕਦੋਂ ਹਿੱਸਾ ਦੇਣਾ ਈ? ਮੈਂ ਅੰਦਰ ਪਰਾਤ ਚ ਗੁੰਨਿਆ ਪਿਆ ਹਿੱਸਾ, ਤੇ ਛਾਪਰ ਲੈ ਤਾਂ ਬੰਨ ਕੇ ਦੇ ਦਿਆ। ਓਏ ਇਹਨਾਂ ਦੀ ਬੰਦੀ ਕਿਹੜਾ ਹਿੱਸਾ ਜਿਹੜਾ ਮੈਂ ਤੂੰ ਆਈ ਹੈ ਤੇ ਮੈਨੂੰ ਅੱਜ ਫੜਾ ਦਿਆ। ਮੇਰੀ ਗੱਲ ਸੁਣੋ, ਹਾਂਜੀ ਜਾਣੇ ਚੌਧਰੀ ਸਾਹਿਬ ਕੋ ਜਾਣੇ ਆ, ਪਟਵਾਰਖਾਨੇ ਚੱਲੋ। ਚਲੋ ਜਿਹੜੀ ਗੱਲ ਹੁੰਦੀ ਹੈ ਬੰਦੇ ਜੀ ਜੀ। ਵੇਖੋ ਜ਼ਿੰਦਗੀ ਮੌਤ ਦਾ ਕੋਈ ਪਤਾ ਨਹੀਂ ਹੈਗਾ। ਕਿੰਨੇ ਭੈਣ ਭਰਾ ਰਹਿ ਗਏ ਹੋ ਤੁਸੀਂ? ਅਸੀਂ ਟੋਟਲ ਜਨਾਬ ਜੀ 3 ਭਰਾ ਵਾਂ ਅੱਛਾ, ਤੇ ਇਹ ਇੱਕ ਭੈਣ ਸਾਡੀ। ਬਾਕੀ ਤੇ ਇੰਨੇ ਹੀ ਆ, ਹੋਰ ਬਾਕੀ ਕੀ ਹੈ ਤੂੰ? ਖਾ ਗਿਆ ਤੂੰ, ਸਾਰਿਆਂ ਦਾ ਹਿੱਸਾ ਹੀ ਖਾ ਗਿਆ। ਹਾਏ ਹਾਏ, ਐਵੇਂ ਮੇਰੇ ਭਰਾ ਦੇ ਪਿੰਡੇ ਤੇ ਨਾ ਨਜ਼ਰ ਪਾ ਪਿਆ। ਭੈਣ ਮੇਰੀ ਬਾਹਰੋਂ ਗੈਰ ਬੰਦਾ ਫੜ ਲਿਆ, ਇਹਨੂੰ ਵੇਖ ਕੇ ਕਹਿ ਦੇ ਕਹਿੰਦੇ ਹਿੱਸਾ ਖਾ ਜਾਣਾ। ਵੈਸੇ ਭਰਾ ਮੇਰੇ ਜ਼ਿਹਨ ਚ ਆਇਆ ਹੈ, ਜੇ ਭੈਣ ਬੇਵਾ ਹੋ ਜਾਵੇ ਤੇ ਡਬਲ ਹਿੱਸਾ ਨਹੀਂ ਹੁੰਦਾ। ਭੈਣ ਮੇਰੀ ਤੂੰ ਬੇਵਾ ਹੋਣ ਵਾਲੀ ਕਰ, ਤੈਨੂੰ ਉਸੇ ਸਾਹਮਣੇ ਵਾਲਾ ਮਕਾਨ ਤੈਨੂੰ ਦੇ ਦੇਣਾ। ਹਾਏ ਮੈਂ ਸਦਕੇ ਜਾਵਾਂ, ਅੱਲਾ ਨੇੜੇ ਐ ਹੁਣ ਪਿਛਲੇ ਮਹੀਨੇ ਭੈਣ ਨੇ ਟੈਲਾਂ ਵੀ ਲਵਾ ਲੀਆਂ ਨੇ, ਹਾਂ ਪੱਥਰ ਲਵਾ ਲਿਆ ਤੇ ਸਾਰਾ ਪੱਥਰ ਦਾ ਕੰਮ ਹੋ ਗਿਆ। ਅੱਛਾ ਤੇ ਭੈਣ ਤੁਹਾਨੂੰ ਯਾਦ ਹੈ ਨਾ ਕਿ ਪਿਛਲੀ ਵਾਰੀ ਅੱਬਾ ਜੀ ਨੇ ਬਚਾ ਲਿਆ ਸੀ, ਇਸ ਵਾਰ ਤੇ ਅੱਬਾ ਜੀ ਵੀ ਨਹੀਂ ਹੈਗੇ। ਨਹੀਂ ਨਾ ਹੈਗਾ। ਹਾਂਜੀ, ਤੇ ਭੈਣ ਤਾਲਬ ਦੇ ਡੇਰੇ ਤੇ 4 ਬੰਦੇ ਹੋਰ ਨਵੇਂ ਰੱਖੇ ਆ। ਇਹ ਕੀ ਸਮਝ, ਇਹ ਮੇਰੀਆਂ ਅੱਖਾਂ ਵੇਖ ਲਾਲ ਹੋਣ ਡਈਆਂ। ਓਏ ਅੱਖਾਂ ਵੇ ਉਹ ਮੁਗਲਾਈ ਹਸਪਤਾਲ 'ਚ ਲੱਗੀ ਹੈ, ਮਿੰਟ ਬਾਅਦ ਅੱਖਾਂ ਵਹਾਈ ਜਾਂਦਾ ਯਾਰ। ਇਹਨੂੰ ਮੋੜ ਲਾ, ਇੱਥੇ ਕੰਮ ਬਹੁਤ ਵੱਧ ਜਾਣਾ। ਮੋੜ ਦਾ ਕੀ ਗੱਲ, ਟਰੱਕ ਆ ਮੈਂ ਕਿ ਇਹਨੂੰ ਮੋੜਦਾ ਇਤੋਂ? ਬਹੁਤ ਵੱਧ ਜਾਣਾ ਕੰਮ ਇੱਥੇ। ਹਾਜੀ ਸਾਹਿਬ ਵੱਧ ਜਾਣਾ, ਬਹੁਤ ਵੱਧ ਜਾਣਾ, ਕੰਮ ਖਰਾਬ ਹੋ ਜਾਣਾ ਇੱਥੇ। ਹੋਰ ਰੌਲਾ, ਕੰਮ ਖਰਾਬ ਹੋ ਜਾਣਾ। ਆਈ ਸਾਹਿਬ ਪਾਣੀ ਪੀ। ਪਾਣੀ ਪਾਣਾ ਥੋੜਾ ਜਿਹਾ, ਪਾਣੀ ਪਾਣਾ ਯਾਰ। ਮੇਰੇ ਕੋ ਨਹੀਂ ਇਹੋ ਜਿਹੀ ਗੱਲ ਬਰਦਾਸ਼ਤ ਹੀ ਨਹੀਂ ਹੁੰਦੀ। ਮੇਰੇ ਭੁੱਖ ਤੇ ਨਹੀਂ ਲੱਗੀ ਆਈ ਸਾਹਿਬ ਤੁਹਾਨੂੰ? ਮੇਰੇ ਕੋ ਇੱਥੇ ਕਿੰਨੇ ਖਵਾਣੀ ਆ? ਹੈ ਕੋਈ ਇਹਨਾਂ ਦੇ ਖਾਨਦਾਨ ਚ ਕੋਈ ਰੋਟੀ ਕਿਸੇ ਨੂੰ ਪੁੱਛਦਾ? ਹਾਏ ਮੈਂ ਮਰ ਗਈ, ਮੇਰੇ ਖਾਨਦਾਨ ਨੂੰ ਕਹੀ ਜਾਂਦਾ। ਤੁਹਾਡੇ ਨਹੀਂ, ਇਹਨੋਂ ਤੇਰੀ ਤੇ ਮੈਂ ਗੱਲ ਹੀ ਨਹੀਂ, ਤੇਰੇ ਤੇ ਜੋੜ ਹੀ ਓਏ ਉਹ ਸਾਡਾ ਹੀ ਖਾਨਦਾਨ ਆ, ਹੋਰ ਅਸੀਂ ਯਤੀਮਖਾਨੇ ਲੈ ਕੇ ਆਏ ਹਾਂ। ਓਏ ਮੈਂ ਮਰ ਗਈ, ਜੇ ਮੇਰੇ ਅੱਬਾ ਮੈਨੂੰ ਯਤੀਮ ਖਾਨੇ ਚ ਦਿੱਤਾ। ਮਰ ਜਾ ਕਿਤੇ, ਮਰ ਜਾ ਕਿਤੇ, ਮਰ ਜਾ। ਮਰ ਜਾ, ਉਹ ਚੱਲ ਤੂੰ ਵੀ ਮਰ, ਤੂੰ ਵੀ ਮਰ। ਬਾਪ